जी तमाम भरावां नूं अस्सलाम वालेकुम जी। वालेकुम सलाम। अस्सलाम नाज़रीन, अज दा प्रोग्राम जो वेड़ा है वो सजिया है बड़ी खास जगह के उत्ते। एड्डी खास है कि ये जगह पूरे पाकिस्तान मशहूर है। इनू आड़ के डेरा किया जाता है। क्यों किया जाता है, ये वजूहत की ने, इतने कौन आंदा है, ऐसा ऐसा सारिया तैवां खुलदियाँ जाएगियाँ। लेकिन असल गल यह है कि अज के दौर जदों कि नफसा नफसी का दौर है, हर बंदा मसरूफ है, ज़िंदगी एड्डी मसरूफ हो गई है कि लोगों को आपस मिलन का कोई वक्त नहीं है। इस हालात दे विच भी इस डेरे की जिहड़ी है ने आपस मिलनियाँ, आपस बैठना, गल्लां करनियाँ वो सदा बहार ने। और साल किन्ने दिन डेरा सजदा है ये भी तुहानूं दसदे हैं। और सब तो खूबसूरत गल यह है कि इस डेरे के उत्ते जिन्ने लोग आते हैं वो हर तरह की फील्ड चों ने, हर तरह के कारोबार तो बस्ता ने। कोई किसान है, कोई बिजनेसमैन है, कोई साइंसदान है, कोई आम आदमी है, ठीक है ना जी। लेकिन हर तबका फिक्र यानी कि ऐसा गुलदस्ता है जिहदे विच कि हर रंग, हर खुशबू का जिहड़ा फुल है मौजूद है। इस डेरे के जिहड़े मेज़बान ने राणा खलील अहमद साहब, वो बड़ी ज़बरदस्त शख्सियत ने। और उन्होंने कमाल है कि उन्होंने इस डेरे की जिहड़ी है ताजगी और इसकी अहमियत जिहड़ी है अज तक बरकरार रखी हुई है। तो इस तो मैं ज़्यादा बोलना इस तो बेहतर है कि असी अपने मेज़बान जिहड़े हैं अज दे राणा खलील अहमद साहब उन्होंने को पुछते हैं कि जनाब दसो साडे वेखण वालियां कि ये डेरा किस तरह आबाद होया, किन्ने वरे हो गए ने और इस डेरे की खसूसियात की ने। राणा साहब, सब तो पहले तो तुसी मुबारकबाद दे मुस्तहिक हो कि इस दौर च भी इहो जी महफिलां और इस किस्म के यानी कि कहना मोती इकट्ठे करने और रोज़ इकट्ठे करने बड़ी कमाल की गल है। तो आड़ के डेरा जिहड़ा कदों आबाद होया, की सोच के आबाद किया, साल च किन्ने दिन जिहड़ा है ये डेरा आबाद हुंदा है? बिस्मिल्लाहिर्रहमानिर्रहीम। पहले जी मैं तुहाडा शुक्रिया अदा करदा कि तुसी सानू इन्नी इज्जत दित्ती है, पूरी अपनी टीम नाल लैके आए हो। साडे वास्ते बहुत बड़ी आनर है साडे वास्ते। शुक्रिया। साडी पूरी टीम नू तुहानू असीं वेलकम करते हैं। है जी। मैं पहले कोई 20 साल हो गए नहीं, पहले होर जगह सी दफ्तर शफ्तर उत्थे बैठते सीगे ते हुण 10 साल हो गए ने। 10 साल ਜਦੋਂ ਦਾ घर ਬਣਿਆ ਫਿਰ ਇੱਥੇ ਜਿਹੜਾ ਨਾ ਇਹਨੂੰ ਇਹ ਡਾਕਟਰ ਸਾਹਿਬ ਨੇ, ਆਸਫ ਸਾਹਿਬ ਇਹਨਾਂ ਨੇ, ਖੋਖਰ ਸਾਹਿਬ ਇਹਨਾਂ ਨੇ ਇਹਨੂੰ ਡਾਰੇ ਦਾ ਨਾਂ ਦਿੱਤਾ ਜੀ ਕਿ ਇੱਥੇ ਜਿਹੜਾ ਹੈਗਾ ਕਿ ਆਰ ਕੇ ਡੇਰਾ ਨਾਮ ਮੇਰੇ ਨਾਮ ਬੜਾ ਉਹ ਇਹਨਾਂ ਨੇ ਰੱਖਿਆ ਤੁਸੀਂ ਉਹ ਇਹਨਾਂ ਨੇ ਜੀ ਇਹਨਾਂ ਨੇ ਰੱਖਿਆ ਨਾਂ ਤੇ ਇਹੀ ਮਾਸ਼ਾਅੱਲਾ ਚਲਾਉਣ ਵਾਲੇ ਨੇ ਰੂਹ ਰਵਾਂ ਇਹ ਨੇ ਜੀ। ਤੇ ਇਹ ਦੱਸੋ ਰਾਣਾ ਸਾਹਿਬ ਕਿ ਸਾਲ ਚ ਇਹ ਡੇਰੇ ਦੀ ਮਹਿਫਲਾਂ ਕਿੰਨੇ ਦਿਨ ਲੱਗਦੀਆਂ ਨੇ? 365 ਦਿਨ ਹੁੰਦੇ ਨੇ? ਕੋਈ ਇੱਕ ਦਿਨ ਵੀ ਨਹੀਂ ਕਿ ਈਦ ਵਾਲੇ ਦਿਨ ਵੀ ਜਿਹੜਾ ਨਾ ਉਹ ਨਹੀਂ ਹੁੰਦਾ ਕਿ ਬੰਦ ਹੋਵੇ। ਇਹ ਤੇ ਫਿਰ ਤੁਸੀਂ ਗਿਨਸ ਬੁੱਕ ਆਫ ਰਿਕਾਰਡ ਜਿਹੜਾ ਉਹਦੇ ਲਿਖਦਾ ਪਿਆ ਕਿ 365 ਦਿਨ ਮਹਿਫਲਾਂ ਹੁੰਦੀਆਂ ਤੁਹਾਡੀਆਂ। 365 ਦਿਨ ਈਦ ਵਾਲੇ ਦਿਨ ਵੀ ਨਹੀਂ ਕਿ ਜਿਹੜਾ ਇੱਥੇ ਦੇ ਜਿਹੜੇ ਦੋਸਤ ਨੇ ਜਿਹੜੇ ਚਲੇ ਜਾਂਦੇ ਨੇ ਈਦ ਕਾਨ ਉਹ ਠੀਕ ਉਹ ਤਾਂ ਉਸ ਦਿਨ ਨਹੀਂ ਆਣਗੇ ਈਦ ਵਾਲੇ ਦਿਨ। तो बाकी ਜਿਹੜੇ ਦੋਸਤ ਇੱਥੇ ਈਦ ਕਰਦੇ ਨੇ ਉਹਨਾਂ ਨੇ ਈਦ ਵਾਲੇ ਦਿਨ ਵੀ ਜਿਹੜਾ ਮੁਲਤਾਨ ਚ ਹੈ ਉਹਨੇ ਡੇਰੇ ਤੇ ਲਾਜ਼ਮੀ ਆਣਾ ਹੈ। ਹਾਂਜੀ ਹਾਂਜੀ ਸਹੀ ਹੈ। ਤੇ ਕੀ ਗੁਫ਼ਤਗੂ ਕਰਦੇ ਹੋ? ਜ਼ਾਹਿਰੀ ਗੱਲ ਅੱਜ ਕੱਲ੍ਹ ਤੇ ਜਿੱਥੇ ਬੈਠੋ ਉੱਥੇ ਮਹਿੰਗਾਈ, ਬੇਰੋਜ਼ਗਾਰੀ, ਜਨਾਬ ਸਿਆਸਤ, ਲੇਕਿਨ ਇਸ ਕਿਸਮ ਦੀ ਮਹਿਫਲ ਦੇ ਵਿੱਚ ਜ਼ਰਾ ਕੋਈ ਖਾਸ ਹੀ ਗੱਲ ਹੁੰਦੀ ਹੋਣੀ ਹੈ। ਇੱਥੇ ਜੀ ਮਾਸ਼ਾਅੱਲਾ ਸਾਡੀ ਜਿਹੜੀ ਇੰਡਸਟਰੀ ਦੇ ਜਿਹੜੇ ਟਾਈਕੋਨ ਨੇ ਹੈ ਜੀ, ਇਹ ਆਸਮ ਜੀ ਸਾਹਿਬ, ਡਾਕਟਰ ਸਾਹਿਬ, ਇਹਦੇ ਖਾਲਕ ਖੋਖਰ ਸਾਹਿਬ ਕਿਸਾਨਾਂ ਦੇ ਪਾਕਿਸਤਾਨ ਦੇ ਚੇਅਰਮੈਨ ਨੇ ਹੈ ਜੀ। ਇਹ ਸਾਰੇ ਰਾਓ ਸਾਹਿਬ ਵੀ ਆਉਂਦੇ ਰਹਿੰਦੇ, ਬਾਕੀ ਸਾਰੇ ਦੋਸਤ ਜਿੰਨੇ ਬੈਠੇ ਨੇ ਹੈ ਜੀ, ਇਹ ਸਾਰੇ ਆਉਂਦੇ ਨੇ। ਕੋਈ ਕੰਪਨੀਆਂ ਦੇ ਹੈੱਡ ਨੇ ਬਾਕੀ, ਅਤੇ ਇਹ ਵੈਸੇ ਕੰਪਨੀਆਂ ਦੀਆਂ ਹੈ 4-4 5-5 ਅਤੇ ਡੇਲੀ ਕੋਈ ਨਾ ਕੋਈ ਸਿਆਸਤ ਦੇ, ਕੋਈ ਬਿਜ਼ਨਸਮੈਨ, ਕੋਈ ਜਿਹਨਾਂ ਦੇ ਬਿਜ਼ਨਸਮੈਨ ਨੇ, ਤਗੜੇ ਬਿਜ਼ਨਸਮੈਨ ਨੇ, ਬਾਕੀ ਹੋਰ ਵੀ ਦੋਸਤ ਜਿਹੜੇ ਹੈਗੇ ਨੇ ਉਹ ਸਾਰੇ ਦੇ ਮੁਖਤਲਿਫ ਜਿਹੜਾ ਨਾ ਸਿਆਸਤ ਅਤੇ ਬਾਕੀ ਐਗਰੀਕਲਚਰ ਅਤੇ ਬਿਜ਼ਨਸ ਅਤੇ ਮੁਖਤਲਿਫ, ਕੋਈ ਕਿਸੇ ਜਮਾਤ ਦੀ ਗੱਲ ਕਰਦਾ, ਕੋਈ ਕਿਸੇ ਜਮਾਤ ਦੀ ਗੱਲ ਕਰਦਾ, ਸ਼ੁਗਲ ਜਿਹੜਾ ਨਹੀਂ ਸਾਰੇ ਦਿਨ ਦੀ ਜਿਹੜੀ ਟੈਨਸ਼ਨ ਵਗੈਰਾ ਹੈ ਕਿ ਉਹ। ਅੱਛਾ, ਮੈਂ ਵੈਸੇ ਚਾਰੋਂ ਪਾਸੇ ਨਜ਼ਰ ਮਾਰਾਂ ਨਾ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਇਸ ਡੇਰੇ ਤੇ ਜ਼ਰਾਤ ਤੇ ਕਿਸਾਨ ਤੋਂ ਜ਼ਿਆਦਾ ਲੋਕ ਹੈ ਨੇ ਜਿਹੜੇ ਕਿ ਨਾ, ਕਿਉਂਕਿ ਜ਼ਾਹਿਰ ਹੈ ਤੁਹਾਡਾ ਇਲਾਕਾ ਜਿਹੜਾ ਹੈ ਇਹਦੀ ਪਹਿਚਾਣ ਹੀ ਜ਼ਰਾਤ ਹੈ ਤੇ ਲੱਗਦਾ ਬਹੁਤੇ ਜਿਹੜੇ ਲੋਕ ਹੈ ਨੇ ਉਹ ਜ਼ਰਾਤ ਤੋਂ ਮੁਬਤਰ ਨੇ। ਜੀ ਜੀ, ਜ਼ਿਆਦਾਤਰ ਜਿਹੜੇ ਹੈ ਪੜ੍ਹੇ ਹੋਏ ਵੀ ਜਿਹੜੇ ਨਾ ਜ਼ਿਆਦਾਤਰ ਇੱਥੇ MSc ਜਿਹੜੇ ਐਗਰੀਕਲਚਰ ਹੈ ਉਹ ਨੇ ਹਾਂਜੀ। ਅਤੇ ਸਾਰੇ ਬਿਜ਼ਨਸਮੈਨ ਵੀ ਜਿਹੜੇ ਪੈਸਟੀਸਾਈਡ ਦੇ ਜ਼ਰਾਅਤ ਦੇ ਨਾਲ ਰਿਲੇਟਡ ਜਿਹੜੇ ਹੈ ਨੇ ਉਹ ਸਾਰੇ ਜਿਹੜੇ ਬੜੀ ਅੱਛੀ ਗੱਲ ਹੈ ਕਿ ਕੋਈ ਇੱਥੇ ਲੜਾਈ ਝਗੜਾ ਨਹੀਂ, ਸਿਰਫ ਇਹ ਹੈ ਕਿ ਜੀ ਗੱਪਸ਼ਪ ਵਾਸਤੇ ਕਿ ਐਗਰੀਕਲਚਰ 'ਤੇ ਹੋ ਗਈ, ਬਿਜ਼ਨਸ 'ਤੇ ਹੋ ਗਈ, ਬਾਕੀ ਜਿਹੜਾ ਹੈਗਾ ਸਿਆਸਤ 'ਤੇ ਬਹਿਸ ਹੋ ਗਈ। ਇਸੇ ਤਰ੍ਹਾਂ ਜਿਹੜਾ ਨਾ ਕਿ ਆਪਣਾ ਸ਼ੁਗਲ ਸ਼ਲ ਕਰਕੇ ਇਹ ਜਿੰਨੇ ਦੋਸਤ ਨੇ ਜੀ
ਇਹ ਜਿਸ ਦੀ ਵੀ ਸਾਲਗਿਰਾ ਹੁੰਦੀ ਹੈ ਨਾ ਜੀ, ਜੀ ਤੇ ਜਿਸ ਤਰ੍ਹਾਂ ਹੈ ਕਿ 20 25 30 ਜਿਨ੍ਹਾਂ ਦਾ ਵੀ ਹੈ, ਜਿਹੜੇ ਯਾਰ ਦੋਸਤ ਕਲੋਜ਼ ਨੇ, ਉਹ ਜਿਹਦੀ ਵੀ ਸਾਲਗਿਰਾ ਹੋਣੀ ਹੈ ਉਹ ਮਨਾਉਣੀ ਇਹਨਾਂ ਨੇ ਇੱਥੇ ਆ ਕੇ ਹੈ। ਕਿਆ ਮੈਨੂੰ ਬਾਤ ਹੈ। ਸਿਰਫ ਜਿਹੜਾ ਨਾ 1-2 ਵਜੇ ਮੈਨੂੰ ਤੇ ਇਹਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਪਤਾ ਚੱਲਦਾ ਵੀ ਇਹ ਸਾਲਗਿਰਾ ਅੱਜ, ਉਹ ਇਹਨਾਂ ਨੇ ਮੈਨੂੰ ਦੱਸਣਾ ਹੁੰਦਾ ਕਿ ਇਹਨੇ ਲੱਗਦਾ ਸਾਰਿਆਂ ਨੇ ਡਾਇਰੀਆਂ ਬਣਾਈਆਂ ਹੋਈਆਂ ਨੇ ਆਪਣੀਆਂ ਹਾਂ ਜੀ, ਜਿਹੜੀਆਂ ਉਹ ਨੇ ਨਾ। ਪਤਾ ਨਹੀਂ ਇਹ ਜਿਹੜਾ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਸਾਰੇ ਜ਼ਰਾਤ ਤੋਂ ਔਰ ਵਬਸਤਾ ਲੋਕ ਨੇ, ਤੇ ਅਸੀਂ ਤੁਹਾਡੇ ਦੋਸਤ ਮਹਿਮਾਨਾਂ ਨਾਲ ਵੀ ਗੱਲ ਕਰਦੇ ਇੱਥੇ ਮੌਜੂਦ ਨੇ, ਤੇ ਖੋਖਰ ਸਾਹਿਬ ਨਾਲ ਗੱਲ ਕਰਦੇ ਹਾਂ। ਖਾਲਦ ਖੋਖਰ ਸਾਹਿਬ, ਗੱਲ ਇਹ ਆ ਕਿ ਪਾਕਿਸਤਾਨ ਦੀ ਜ਼ਰਾਤ ਦਾ ਜਦੋਂ ਨਾਂ ਲਿਆ ਜਾਏਗਾ, ਕਿਸਾਨ ਦੇ ਹਕੂਕ ਦੀ ਗੱਲ ਕਰਨ ਵਾਲੇ ਦਾ ਨਾਂ ਲਿਆ ਜਾਏਗਾ, ਤੇ ਸਭ ਤੋਂ ਪਹਿਲੇ ਤੁਹਾਡਾ ਨਾਂ ਜਿਹੜਾ ਹੈ ਉਹ ਜ਼ਿਹਨ 'ਚ ਆਉਂਦਾ ਹੈ। ਔਰ ਇਹਦੇ 'ਚ ਤੁਸੀਂ ਇੱਕ ਇੱਜ਼ਤ ਔਰ ਇਹ ਮੁਕਾਮ ਮਿਹਨਤ ਕਰਕੇ ਕਮਾਇਆ, ਦੋਸਤਾਂ ਅਹਿਬਾਬ ਨਾਲ ਮਿਲ ਕੇ, ਔਰ ਤੁਹਾਡਾ ਜਿਹੜਾ ਗਰੁੱਪ ਹੈ ਉਹ ਜ਼ਰਾਤ ਵਾਸਤੇ, ਕਿਸਾਨ ਵਾਸਤੇ ਬੜਾ ਕੰਮ ਕਰ ਰਿਹਾ। ਲੇਕਿਨ ਸਭ ਤੋਂ ਅੱਛੀ ਗੱਲ ਇਹ ਆ ਕਿ ਤੁਹਾਡੀ ਜਿਹੜੀ ਮਹਿਫਲ ਸਜਦੀ ਹੈ ਇਸ ਡੇਰੇ ਦੇ ਉੱਤੇ, ਉਹਦੇ ਵਿੱਚ ਵੀ ਅਕਸਰੀਅਤ ਜਿਹੜੀ ਹੈ ਉਹ ਜ਼ਰਾਤ ਔਰ ਜ਼ਰੀ ਇੰਡਸਟਰੀ ਤੋਂ ਮੁਤਲਕਾ ਹੈ। ਤੇ ਅੱਜ ਦਾ ਜਿਹੜਾ ਇਸ ਡੇਰੇ ਦੀ ਖਸੂਸੀਅਤ ਜਿਹੜੀ ਰਾਣਾ ਸਾਹਿਬ ਨੇ ਦੱਸੀਆਂ ਨੇ, ਤੇ ਤੁਸੀਂ ਵੀ ਜ਼ਰਾ ਇਸ ਡੇਰੇ ਦੀ ਖਸੂਸੀਅਤ ਦੱਸ ਕੇ ਤੇ ਫਿਰ ਆਓ ਕਿ ਜ਼ਰਾਤ ਦੇ ਉੱਤੇ ਗੱਲ ਕਰੀਏ। ਪਹਿਲੀ ਚੀਜ਼ ਤਾਂ ਹੈ ਜੀ ਕਿ ਰਾਣਾ ਖਲੀਲ ਸਾਹਿਬ, ਆਸਿਮ ਮਜੀਦ ਸਾਹਿਬ, ਇਹਨਾਂ ਸਭ ਦੋਸਤਾਂ ਨਾਲ ਮੇਰਾ ਜਿਹੜਾ ਤਾਲੁਕ ਹੈ ਉਹ 92 ਤੋਂ ਹੈ ਜੀ। ਮੈਂ ਜਦ ਕਾਸ਼ਕਾਰੀ ਸ਼ੁਰੂ ਕੀਤੀ ਸੀ ਉਸ ਵਕਤ, ਵਰਲਡ ਕੱਪ ਜਿੱਤਣ ਤੋਂ ਪਹਿਲਾਂ ਹੋਇਆ ਸੀ, ਵਰਲਡ ਕੱਪ ਜਿੱਤਣ ਤੋਂ ਬਾਅਦ ਉਸ ਵਕਤ ਰਾਣਾ ਖਲੀਲ ਸਾਹਿਬ ਬਾਹਰੇ ਸਨ ਔਰ ਆਸਿਮ ਮਜੀਦ ਸਾਹਿਬ ਡੋਏ ਸਨ, ਤੇ ਇਹਨਾਂ ਨਾਲ ਡੇਲੀ ਬੇਸਿਸ 'ਤੇ ਮੁਲਾਕਾਤ ਹੁੰਦੀ ਸੀ। ਰਾਣਾ ਸਾਹਿਬ ਨੇ ਜਦ ਤੋਂ ਇਹ ਡੇਰਾ ਬਣਾਇਆ, ਤੇ ਮੈਂ ਸਮਝਣਾ ਕਿ ਇਹ ਡੇਰਾ ਇੱਕ ਨਸ਼ਾ ਹੈ ਇਹਨਾਂ ਲੋਕਾਂ ਵਾਸਤੇ ਜਿਹੜੇ ਇੱਥੋਂ ਦੇ ਮੈਂਬਰ ਹਨ ਪਏ। ਅਸੀਂ ਫਖਰ ਮਹਿਸੂਸ ਕਰਨੇ ਆ ਕਿ ਅਸੀਂ ਆਰ ਕੇ ਡੇਰੇ ਦੇ ਮੈਂਬਰ ਹਾਂ, ਔਰ ਬਹੁਤ ਸਾਰੇ ਦੋਸਤ ਇੱਥੇ ਆਉਣ ਦੀ ਵਾਸਤੇ ਖਾਹਿਸ਼ ਕਰਦੇ ਨੇ ਕਿ ਸਾਨੂੰ ਆਰ ਕੇ ਡੇਰੇ ਲੈ ਕੇ ਚੱਲੋ, ਜਿਹੜੇ ਇੱਥੋਂ ਦੇ ਮੈਂਬਰ ਨਹੀਂ ਹਨ, ਔਰ ਆਉਣ ਤੋਂ ਬਾਅਦ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਥੋਂ ਦੇ ਪਰਮਾਨੈਂਟ ਮੈਂਬਰ ਬਣੀਏ। ਇਹ ਡੇਰਾ ਇਸ ਤਰੀਕੇ ਨਾਲ ਹੈ ਕਿ ਇੱਥੇ ਕਿਸੇ ਦੀ ਮਲਕੀਅਤ ਨਹੀਂ ਡੇਰਾ। ਅਸੀਂ ਨਹੀਂ ਕਹਿੰਦੇ ਕਿ ਰਾਣਾ ਖਲੀਲ ਸਾਹਿਬ ਦਾ ਡੇਰਾ ਹੈ, ਹਰ ਬੰਦਾ ਇਹ ਕਲੇਮ ਕਰਦਾ ਹੈ ਕਿ ਮੇਰਾ ਡੇਰਾ ਹੈ। ਇਹਦਾ ਨਾਂ ਜ਼ਰੂਰ ਅਸੀਂ ਰੱਖਿਆ, ਅਪਨਾਈਅਤ ਹੈ, ਨਾਂ ਜ਼ਰੂਰ ਰੱਖਿਆ ਕਿ ਰਾਣਾ ਖਲੀਲ ਅਹਿਮਦ ਡੇਰਾ। ਔਰ ਉਹਦੀ ਵਜ੍ਹਾ ਹੈ ਕਿ ਕਿਉਂਕਿ ਬਾਨੀ ਉਹ ਨੇ, ਜਗ੍ਹਾ ਉਹਨਾਂ ਦੀ ਹੈ, ਘਰ ਉਹਨਾਂ ਦਾ ਹੈ, ਉਹਨਾਂ ਨੇ ਆਪਣੇ ਘਰ ਦੇ ਜਗ੍ਹਾ ਦਿੱਤੀ ਹੈ ਡੇਰਾ ਬਣਾਉਣ ਵਾਸਤੇ, ਔਰ ਉਹ तमाम ਆਏ ਹੋਏ ਦੋਸਤਾਂ ਦੀ ਖਿਦਮਤ ਕਰਕੇ ਬਹੁਤ ਤਸਕੀਨ ਹਾਸਿਲ ਕਰਦੇ ਰਾਣਾ ਸਾਹਿਬ, ਹੱਦ ਤੋਂ ਜ਼ਿਆਦਾ। ऐसी मिसाल कम अज़ कम इस वक्त पूरे पाकिस्तान जहाँ तक मैं देखा पाकिस्तान तो मैंने कोई मिसाल नहीं मिलती कि इतनी यानी कि जिथे मर्जी जान उन्होंने 9:30 बजे डेरे ते पहुँचना है। सही है। किसी शादी ते खुशी गमी किसी चीज़ से जान इक्को ज़हन चीज़ होती है कि किसी जगह खाना भी खा रहे हो तो खाना छोड़ के इत्थे पहुँचते हैं कि कोई दोस्त इत्थे आके इंतज़ार ना कर रहे होवे। ਉਹਦੀ मिसाल अज भी है। असीं इकट्ठे बैठे सी, उठ के चुप करके चले आए जी, उत्थे बाकी दोस्त बैठे ने। मैं समझना कि राणा साहब के इस एक्ट की वजह नाल बहुत सारे दोस्त डॉक्टरों को दूर ने। जब दिन की पूरे कोई बिजनेस की डिप्रैशन या कोई होर डिप्रैशन लैके आते हैं इत्थे आके हस खेल के वो सारी डिप्रैशन जो है ना वह एग्जॉस्ट हो जाता जी। सही है। और उन्होंने डॉक्टरों को जाने की जरूरत नहीं पैंदी। कई दफ़ा गल हुई अगर मजाखा नहीं गल होई करके डेरा बंद करो तो पहली गल ये आती है कि फिर डॉक्टरों को जाना पेगा। और अलहमदुलिल्लाह इत्थे एग्रीकल्चर से बहुत ज़्यादा डिस्कशन होती है क्योंकि आसिम मजीद साहब मैं समझना कि साढ़े उस्ताद ही हैसीयत रखते हैं। डॉक्टर शफीक पताफी साहब बैठे ने एग्रीकल्चर के बिजनेस इस वक्त माशाल्लाह पाकिस्तान दे विच नंबर 1 ते ने। सलीम नासिर साहब बैठे ने। इसी तरीके नाल मेरे राइट से जनाब डॉक्टर रौ मोहम्मद आसिफ साहब जो तीसरी दफ़ा वाइस चांसलर ने और नेशनल सीड रेगुलेटरी अथॉरिटी के चेयरमैन भी ने। इन्होंने यूनिवर्सिटी नूं भी किसानों का डेरा बनाया हुआ। बहुत खूब। यानी असी जाके एक चीज़ क्लेम करने हैं कि असी उत्थे दे स्टूडेंट तो नहीं हाँ, लेकिन साढ़े काशकार यूनिवर्सिटी से फील करना है कि असी काशकार उत्थों दे स्टूडेंट भी हैं, मैंबर भी हैं, टीचर भी हैं। सही है। यानी कि इन्होंने इतनी अपनाइयत उत्थे भी पैदा कर देती है। और वही सारे इत्थे आके एक गुलदस्ता है जी, सारा मिल के बनया है। ये बहुत सारे दोस्त बैठे ने जिन्हों का किसी का किसी ना किसी लिहाज नाल एग्रीकल्चर नाल ताल्लुक है जी, किसी ना किसी लिहाज नाल। और इस मुल्क नूं चलाने सब तो ज़्यादा जी खिदमत है वह भी एग्रीकल्चर की है। इस मुल्क नूं मुश्किलात तो जद भी मुश्किल पिया तो कढ़िया भी एग्रीकल्चर ने जी। वही मैं मिसाल दे सकना कि अगर 9/11 होया पाबंदियाँ लगी, ज़रात ने इस मुल्क नूं चलाया, एग्रीकल्चर ने चलाया। अगर इस प्यारे मुल्क ने एटमी धमाका किया, पाबंदियाँ लगी, तद भी कोई भुखा नहीं सुता ज़रात की वजह नाल। 17 साल दहशतगर्दी खिलाफ जंग लड़ी, कोई भुखा नहीं सुता ज़रात की वजह नाल। करोना आया, कोई भुख तो नहीं मरिया ज़रात की वजह नाल, इस किसान की वजह नाल। हुण अगर जंग लगी इस वक्त ईरान और
इसराइल दी पूरी दुनिया इफेक्ट हुई है, लेकिन पाकिस्तान अलहमदुलिल्लाह ज़राअत की वजह नाल किसी किस्म का कोई मसला नहीं, और यही डिस्कशन इत्थे बैठ के होंदी है। सही है। ये सब लोग मैं कह सकना इंतहाई मुहब्बे वतन ने, सब पाकिस्तान वास्ते काम करते हैं, पाकिस्तान की 25 करोड़ आवाम वास्ते काम करते हैं, और ये इन्हां लोगों का इस फूड सिक्योरिटी पाकिस्तान ने बहुत बड़ा कंट्रीब्यूशन है जी। सही है। क्योंकि अगर तुसीं देखो कि पैसटीसाइड की जी सब तो बड़ी इंडस्ट्री है वो साडे मुल्तान दे विच है। मेरा ख्याल है आलमोस्ट कि 80% सिर्फ मुल्तान विच होएगी, पूरे पाकिस्तान की इंडस्ट्री जी ना 80 to 90% बल्कि कह सकते हैं। तो ये इस मुल्क की खिदमत कर रहे हैं, फर्टिलाइजर भी ने, जिमींदारा भी कर रहे हैं, और काफ़ी बड़ा जिमींदारा कर रहे हैं। तो इस मुल्क के वास्ते सब मिल के एक रोल अदा कर रहे हैं, और इंशाअल्लाह ताला ਅਸੀਂ ਸਮਝਦੇ ਹਾਂ ਕਿ ਇਹਨਾਂ ਸਭ ਦੀ ਕੋਸ਼ਿਸ਼ ਨਾਲ ਇਹ ਮੁਲਕ ਅੱਗੇ ਹੋਰ ਤਰੱਕੀ ਕਰੇਗਾ। ਬਹੁਤ ਅੱਛੀ ਗੱਲ ਹੈ ਕਿ ਇਸ ਕਿਸਮ ਦੀ ਮਹਿਫਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹੋ ਜਿਹੀ ਮਹਿਫਲਾਂ ਜਦੋਂ ਇਸ ਕਿਸਮ ਦੇ ਲੋਕ ਬੈਠਦੇ ਨੇ ਤੇ ਕੋਈ ਨਾ ਕੋਈ ਖੈਰ ਦੀ ਗੱਲ ਨਿਕਲਦੀ ਹੈ, ਕਿਸਾਨ ਦੇ ਹੱਕ ਦੀ ਗੱਲ ਨਿਕਲਦੀ ਹੈ। ਨਾਜ਼ਰੀਨ, ਇੱਥੇ ਲਾਂਗੇ ਇੱਕ ਛੋਟੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਰਾਓ ਆਸਫ ਸਾਹਿਬ ਦੇ ਨਾਲ, ਆਸਮ ਮਜੀਦ ਸਾਹਿਬ ਦੇ ਨਾਲ, ਪਤਾਵੀ ਸਾਹਿਬ ਦੇ ਨਾਲ, ਕਿ ਜਨਾਬ ਅਲੀ ਇਸ ਮੁਲਕ ਦੇ ਨਾਲ ਜਿਹੜਾ ਹੈ ਜ਼ਰੀ ਹਵਾਲੇ ਦੇ ਨਾਲ ਪਿਛਲੇ ਕਈ ਵਰ੍ਹਿਆਂ ਦੇ ਵਿੱਚ ਜਿਹੜਾ ਹੈ ਉਹ ਕਿਉਂ ਜ਼ਾਤੀ ਹੋ ਰਹੀ ਹੈ। ਸਾਡਾ ਜਿਹੜਾ ਅੱਜ ਕੱਲ੍ਹ ਦਾ सीड सैक्टर है वो किस तरह तरक्की कर रहा है, और साड़ी जो इंडस्ट्री है सीड तो रिलेटेड जी है वो सुनिया कि बहुत कोई अनोखी किस्म की मशीनां लैके आ रही है जिदा किसानों का फायदा होएगा। इस गल करांगे थोड़ी ब्रेक तो बाद। जी ब्रेक तो बाद वापस जिया नूं कहने हैं। जिस तरह कि ਅਸੀਂ ਆ ਕੇ ਡੇਰੇ 'ਤੇ ਬੈਠੇ ਹੋਏ ਹਾਂ, ਇੱਥੇ ਬੜੀ ਮੁਮਤਾਜ਼ ਸ਼ਖਸੀਅਤ ਬੈਠੀਆਂ ਹੋਈਆਂ ਨੇ। ਸਾਡੇ ਨਾਲ ਮੌਜੂਦ ਨੇ ਰਾਓ ਆਸਫ ਸਾਹਿਬ, ਜਿਹੜੇ ਕਿ ਇਸ ਟਾਈਮ ਵਾਈਸ ਚਾਂਸਲਰ ਨੇ ਨਵਾਜ਼ ਸ਼ਰੀਫ ਜ਼ਰੀ ਯੂਨੀਵਰਸਿਟੀ ਦੇ, ਤੇ ਉਹਦੇ ਨਾਲ ਚੇਅਰਮੈਨ ਵੀ ਨੇ ਫੈਡਰਲ ਸੀਡ ਅਥਾਰਟੀ ਦੇ ਵੀ। ਤੇ ਰਾਓ ਸਾਹਿਬ, ਇਹ ਦੱਸੋ ਕਿ ਬੜਾ ਸ਼ੋਰ ਮਚਿਆ ਰਿਹਾ ਪਿਛਲੇ 20-25 ਸੁਣਦੇ ਰਹੇ ਅਸੀਂ ਵੀ ਰਿਪੋਰਟਿੰਗ ਕਰਦੇ ਹੋਏ ਕਿ ਜੀ ਸੀਡ 'ਚ ਬੜਾ ਕੰਮ ਖਰਾਬ ਹੈ, ਸੀਡ ਅੱਛਾ ਨਹੀਂ ਆ ਰਿਹਾ, ਕੋਈ ਨया ਸੀਡ ਨਹੀਂ ਬਣ ਰਿਹਾ। ਕੁਛ ਐਸੇ ਵੀ ਤਾਕਤਾਂ ਸਨ ਜਿਹੜੀਆਂ ਕਿ ਚਾਹੁੰਦੀਆਂ ਸਨ ਕਿ ਸਾਡੀ ਇਜਾਰਾਦਾਰੀ ਰਵੇ ਸੀਡ ਦੇ ਉੱਤੇ, ਜਿਹੜੀ ਹੈ ਨਾ ਸਰਕਾਰੀ ਮਹਿਕਮੇ, ਸੂਬਾਈ ਵੀ, ਵਫਾਕੀ ਵੀ। ਇਹ ਸੀਡ ਅਥਾਰਟੀ ਬਣਾਉਣ ਦਾ ਖਿਆਲ ਕਿਸ ਤਰ੍ਹਾਂ ਆਇਆ, ਔਰ ਹੁਣ ਤੱਕ ਤੁਸੀਂ ਕੀ ਕੁਛ ਕੀਤਾ, ਕਿਉਂਕਿ ਇੱਕ ਬੜੀ ਲੰਬੀ ਜੰਗ ਲੜੀ ਹੈ ਤੁਸੀਂ, ਜੋ ਮੇਰੇ ਇਤਲਾਤ ਨੇ। ਵੈਲ ਥੈਂਕ ਯੂ ਵੈਰੀ ਮਚ ਜਨਾਬ, ਬੜੀ ਮਿਹਰਬਾਨੀ ਤੁਹਾਡੀ। ਰਾਣਾ ਸਾਹਿਬ ਦਾ ਵੀ ਬੜਾ ਸ਼ੁਕਰੀਆ ਆਰ ਕੇ ਡੇਰੇ ਦਾ। ਪਹਿਲੀ ਗੱਲ ਤਾਂ ਇਹ ਕਿ ਜੀ ਡੇਰਾ, ਜ਼ਰਾਤ ਔਰ ਪਿੰਡ ਇਹ ਇੱਕ ਦੂਸਰੇ ਤੋਂ ਅਲੱਗ ਨਹੀਂ ਹੋ ਸਕਦੇ। ਇੱਥੇ ਜਿੰਨੇ ਵੀ ਤੁਹਾਨੂੰ ਲੋਕ ਨਜ਼ਰ ਆਉਣਗੇ ਨਾ ਜੀ, ਸਾਰਿਆਂ ਦਾ ਤਾਲੁਕ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਨਾਲ ਹੈ। ਔਰ ਰਾਣਾ ਸਾਹਿਬ ਦਾ ਸ਼ੁਕਰੀਆ ਇਹ ਕਿ ਇਹਨਾਂ ਨੇ ਮੁਲਤਾਨ ਵਰਗੇ ਸ਼ਹਿਰ 'ਚ ਵਾਪਡਾ ਟਾਊਨ ਦੇ ਵਿੱਚ ਉਹੀ ਡੇਰੇ ਨੂੰ ਦੁਬਾਰਾ ਰਿਵਾਈਵ ਕੀਤਾ, ਔਰ ਇਹਦੇ ਬਹੁਤ ਐਕਸਟੈਂਸਿਵ ਬੈਨੀਫਿਟਸ ਨੇ ਕਿ ਤੁਸੀਂ ਇਨਫਾਰਮਲ ਮਾਹੌਲ ਦੇ ਵਿੱਚ ਬੈਠ ਕੇ ਤੇ ਨੌਲੇਜ ਐਕਸਚੇਂਜ ਕਰਦੇ ਹੋ। ਇਹੀ ਚੌਪਾਲ ਦਾ ਮਕਸਦ ਹੁੰਦਾ ਸੀ, ਇਹੀ ਡੇਰਿਆਂ ਦਾ ਮਕਸਦ ਹੁੰਦਾ ਸੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ, ਓਵਰਆਲ ਇਹ ਇੰਡਸਟਰੀ ਬੈਠੀ ਹੈ, ਸੀਡ ਸੈਕਟਰ ਦੇ ਲੋਕ ਵੀ ਬੈਠੇ ਨੇ। ਸੀਡ ਅਥਾਰਟੀ ਜਿਹੜੀ ਨਾ SIFC ਦਾ ਇਨੀਸ਼ੀਏਟਿਵ ਸੀ, ਔਰ ਬੜਾ ਵੈਲ ਥਾਟ ਸੀ। ਇਹਦੇ 'ਚ ਇਹ ਸੀ ਕਿ ਐਮਪਾਵਰ ਕਰੀਏ, ਅਸੀਂ ਡਿਸੀਜਨ ਮੇਕਿੰਗ ਨੂੰ ਡਿਵੋਲਵ ਕਰੀਏ, ਸਹੀ ਸਟੇਕ ਹੋਲਡਰਸ ਦੇ ਨਾਲ ਮਿਲ ਕੇ ਪਬਲਿਕ ਪ੍ਰਾਈਵੇਟ ਸੈਕਟਰ ਦੋਨਾਂ ਦੀ ਸੌਰਟ ਆਫ ਸਟਰੈਂਥ ਨੂੰ ਲਿਵਰੇਜ ਕਰੀਏ, ਤੇ ਅਸੀਂ ਆਪਣੇ ਸੀਡ ਸੈਕਟਰ ਨੂੰ ਇੰਪਰੂਵ ਕਰੀਏ। ਤਾਂ ਸੀਡ ਇੱਕ ਬੜਾ ਮੇਜਰ ਸੈਕਟਰ ਹੈ, ਔਰ ਪਾਕਿਸਤਾਨ 'ਚ ਅਗਰ ਦੇਖਿਆ ਜਾਏ ਜ਼ਰਾਤ ਦੇ ਵਿੱਚ, ਅਦਰ ਦੈਨ ਦੀ ਪ੍ਰੋਡਿਊਸ ਜਾਂ ਵੈਲਿਊ ਐਡਡ ਚੀਜ਼ਾਂ, ਸੀਡ ਵੀ ਇੱਕ ਵੈਲਿਊ ਐਡਡ ਚੀਜ਼ ਹੈ ਜਿਹਦਾ ਇੱਕ ਮੇਜਰ ਇੰਪੈਕਟ ਆਉਂਦਾ ਕ੍ਰਾਪ ਪ੍ਰੋਡਕਸ਼ਨ 'ਚ, ਜਿਹਨੂੰ ਕਹਿੰਦੇ 35 ਤੋਂ 37% ਇਹਦਾ ਜਿਹੜਾ ਨਾ ਐਡਵਾਂਟੇਜ ਹੁੰਦਾ, ਮੇਜਰ ਇਨਪੁਟ ਹੈ ਜੀ। ਉਹਦੇ ਵਾਸਤੇ ਜ਼ਰੂਰੀ ਸੀ ਕਿ ਇਸ ਸੈਕਟਰ ਨੂੰ ਥੋੜ੍ਹਾ ਜਿਹਾ ਆਰਗੇਨਾਈਜ਼ ਕਰੀਏ ਤੇ ਔਰ ਥੋੜ੍ਹਾ ਲਿਬਰਲਾਈਜ਼ ਕਰੀਏ, ਥੋੜ੍ਹਾ ਓਰੀਐਂਟ ਕਰੀਏ ਕਿ ਅਸੀਂ ਪ੍ਰਾਈਵੇਟ ਸੈਕਟਰ ਦੀ ਸਟਰੈਂਥ ਨੂੰ ਜਿਹੜੇ ਨਾਲ ਲਿਵਰੇਜ ਕਰੀਏ ਫਾਰ ਰਿਸਰਚ ਐਂਡ ਡਿਵੈਲਪਮੈਂਟ। ਉਹ ਆਪਣਾ ਬਿਜ਼ਨਸ ਕਰਨ ਨਾਲ ਇਨਵੈਸਟ ਕਰਨ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਤੇ ਵੀ, ਉਹ ਇਨਵਾਇਰਮੈਂਟ, ਉਹ ਇਕੋਸਿਸਟਮ ਕ੍ਰੀਏਟ ਕਰੀਏ। ਉਹ ਅਲਹਮਦੁਲਿਲਾ ਬੋਰਡ ਹੈ, ਔਰ ਉਹਦੇ 'ਚ ਸਾਰੇ ਸਟੇਕ ਹੋਲਡਰਸ ਮੈਂਬਰ ਨੇ। ਸੀਡ ਅਥਾਰਟੀ ਨੇ ਆ ਕੇ ਮੇਜਰ ਕਈ ਇਨੀਸ਼ੀਏਟਿਵ ਲਏ। ਇੱਕ ਸੀਡ ਸੈਕਟਰ ਰਿਫਾਰਮਸ ਦੇ ਨਾਂ 'ਤੇ ਇੱਕ ਏਜੰਡਾ ਲੈ ਕੇ ਆਈ ਜੀ ਕਿ ਅਗਰ ਅਸੀਂ ਸੀਡ ਨੂੰ ਦੇਖਣਾ ਤਾਂ ਉਹਦੀ ਪੂਰੀ ਚੇਨ ਨੂੰ ਦੇਖਣਾ ਪਏਗਾ। ਸਹੀ ਹੈ। ਉਹਦੇ 'ਚ ਪੂਰੀ ਚੇਨ ਦੇ ਸਭ ਤੋਂ ਪਹਿਲੇ ਆਉਂਦੀ ਟੈਕਨੋਲੋਜੀ, ਜਦੋਂ ਬਾਇਓ ਟੈਕਨੋਲੋਜੀਕਲ ਚੀਜ਼ਾਂ ਆਉਂਦੀਆਂ, ਨਵੀਂ ਜੀਨ ਇਨੋਵੇਸ਼ਨ ਆ ਰਹੀ, ਜਰਮ ਪਲਾਜ਼ਮ ਆ ਰਿਹਾ। ਉਸ ਤੋਂ ਬਾਅਦ ਆਉਂਦੀ ਬਰੀਡਿੰਗ, ਕਿ ਉਹਨਾਂ ਨੂੰ ਵੈਰਾਈਟੀਆਂ ਨੂੰ, ਉਹਨੂੰ ਟ੍ਰੇਡਸ ਨੂੰ ਮੋਬਿਲਾਈਜ਼ ਕਰਕੇ ਕਿਵੇਂ ਤੁਸੀਂ ਕੰਬਾਈਨ ਕਰਨਾ। ਫਿਰ ਆਉਂਦਾ ਸੀਡ ਸਾਇੰਸ ਜਾਂ ਟੈਕਨੋਲੋਜੀ ਕਿ ਜੀ ਤੁਸੀਂ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਉਹਨੂੰ ਕਿਵੇਂ ਅੱਛੀ ਫਾਰਮ 'ਚ ਪਹੁੰਚਾਉਣਾ ਆਪਣਾ ਨਾ ਫਾਰਮਰ ਤੱਕ। ਸਹੀ ਹੈ। ਉਹਦੇ ਜਿਹੜਾ ਅਸੀਂ ਗੇਨ ਦੇਖੀਏ ਨਾ, ਜਿਹਨਾਂ ਕ੍ਰਾਪ ਦੇ ਵਿੱਚ ਜ਼ਿਆਦਾ ਆਇਆ, ਮਸਲਨ ਮਕਈ ਹੈ, ਮਕਈ ਤੁਸੀਂ ਫਨੋਮੀਨਲ ਗੇਨ ਹੈ। ਰੀਜ਼ਨ ਇਹ ਹੈ ਕਿ ਉਹਦੇ 'ਚ ਹਾਈਬ੍ਰਿਡ ਸੀਡ ਆ ਗਿਆ। ਦੂਸਰਾ ਜਿਹੜਾ ਇੱਕ ਮੇਜਰ ਗੇਨ ਤੁਸੀਂ ਦੇਖਦੇ ਹੋ ਰਾਈਸ ਦੇਖਦੇ ਹੋ, ਉਹਦੇ ਜਦੋਂ ਹਾਈਬ੍ਰਿਡ ਸੀਡ ਆਇਆ। ਹਾਈਬ੍ਰਿਡ ਸੀਡ ਜਦੋਂ ਆਉਂਦਾ ਨਾ, ਉਹਦੇ 'ਚ ਜਿਹੜਾ ਪ੍ਰਾਈਵੇਟ ਸੈਕਟਰ ਹੈ
ਇੱਕ ਤੇ ਸੀਡ ਰਿਪਲੇਸਮੈਂਟ ਹੁੰਦੀ ਕਿ ਹਰ ਸਾਲ ਨਵਾਂ ਸੀਡ, ਉਹਦੇ ਸੀਡ ਰਿਪਲੇਸਮੈਂਟ ਦਾ ਇੱਕ ਨਵਾਂ ਸਾਡਾ ਹਰ ਵਾਰੀ ਗੇਨ ਆਉਂਦਾ। ਜਿਹੜੀ ਹੁੰਦੀ ਹੈ ਨਾ ਸਾਡੀ ਓਪੀ ਵੈਰਾਈਟੀਜ਼ ਓਪਨ ਪਲੈਨਟ, ਉਹ ਓਵਰ ਟਾਈਮ ਡਿਕਲਾਈਨ ਕਰ ਜਾਂਦੀਆਂ। ਜਿਹੜਾ ਹਾਈਬ੍ਰਿਡ ਆਉਂਦਾ ਉਹਦੇ 'ਚ ਹਰ ਵਾਰੀ ਸੀਡ ਨया ਲਗਾਇਆ ਜਾਂਦਾ, ਉਹਦੀ ਆਪਣੀ ਸਟਰੈਂਥ ਹੈ, ਉਹਦਾ ਇੱਕ ਆਪਣਾ ਗੇਨ ਹੈ, ਉਹਦੀ ਵਜ੍ਹਾ ਨਾਲ ਪ੍ਰੋਡਕਟਿਵਿਟੀ ਦਾ ਫਰਕ ਪੈਂਦਾ। ਦੂਸਰਾ ਉਹਦੇ 'ਚ ਮੇਜਰ ਐਡਵਾਂਟੇਜ ਆਉਂਦਾ ਕਿ ਉਹਦੇ 'ਚ ਬਿਜ਼ਨਸ ਹੁੰਦਾ, ਔਰ ਬਿਜ਼ਨਸ ਜਿੱਥੇ ਹੁੰਦਾ ਉੱਥੇ ਪ੍ਰਾਈਵੇਟ ਸੈਕਟਰ ਇਜ਼ ਫਾਰ ਬਿਜ਼ਨਸ। ਤਾਂ ਉਹ ਜਦੋਂ ਫਾਰ ਬਿਜ਼ਨਸ ਉਹ ਆਉਂਦੇ ਨੇ ਤਾਂ ਫਿਰ ਉਹ ਇਨਵੈਸਟ ਕਰਦੇ ਨੇ ਉੱਤੇ। ਉਹਦੇ 'ਚ ਓਵਰਆਲ ਸਾਡੀ ਵਰਟੀਕਲ ਗਰੋਥ ਵੀ ਹੁੰਦੀ ਹੈ ਅਤੇ ਸੀਡ ਸਿਸਟਮ ਅੱਗੇ ਚੱਲਦਾ। ਅਸੀਂ ਜਨਾਬ ਪਾਕਿਸਤਾਨ 'ਚ ਐਡਾ ਔਰਗਨਾਈਜ਼ ਨਹੀਂ ਸੀ, ਬੜੇ ਥ੍ਰੈਟ ਸੀ ਇਹਦੇ। ਸੀਡ ਕੰਪਨੀ ਇੱਕ ਡਿਸਆਰਗਨਾਈਜ਼ਡ ਸਿਸਟਮ ਚੱਲ ਰਿਹਾ ਸੀ। ਉਹ ਸੁਣਿਆ ਤੁਸੀਂ ਆ ਕੇ ਕੋਈ 700-800 ਸੀਡ ਕੰਪਨੀਆਂ ਦਾ ਘੁਆੜਾ ਹੀ ਮਾਰਿਆ ਤੁਸੀਂ। ਨਹੀਂ ਕੁਆੜਾ ਇੱਕ ਰੈਗੂਲੇਟ ਕੀਤਾ, ਲੈਟਸ ਸੇ ਦਿਸ ਵੇ, ਕਿ ਅਸੀਂ ਜਿਹੜਾ ਨਾ ਉਹ ਜਿਹੜੀ ਅੱਛੇ ਲੋਕ ਸੀ ਜਿਹੜੇ ਸੀਡ 'ਚ ਇਨਵੈਸਟਮੈਂਟ ਕਰਨ ਦੀ ਸੈਂਸ ਰੱਖਦੇ ਸੀ, ਵਿਜ਼ਨ ਰੱਖਦੇ ਸੀ, ਕਪੈਸਿਟੀ ਰੱਖਦੇ ਸੀ, ਅਸੀਂ ਉਹਨਾਂ ਨੂੰ ਸੈਪਰੇਟ ਕਰ ਲਿਆ ਕਿ ਦੇ ਆਰ ਸੀਡ ਕੰਪਨੀਜ਼। ਤਾਂ ਸੀਡ ਕੰਪਨੀਆਂ ਹੁਣ ਸਾਡੇ ਕੋਲ ਜਿਹੜੀ ਨਾ ਇਸ ਟਾਈਮ ਲੋਕਲ ਉਹ 20 ਸੀਡ ਕੰਪਨੀਆਂ ਰਹਿ ਗਈਆਂ ਜਿਹੜੀ ਆਪਣੀ ਵੈਰਾਈਟੀਆਂ ਬਰੀਡ ਕਰਦੀਆਂ ਪੂਰੇ ਪਾਕਿਸਤਾਨ 'ਚ। ਇਹਨਾਂ 20 ਦੇ ਵਿੱਚੋਂ ਪੰਜਾਬ 'ਚ ਕਿੰਨੀਆਂ ਨੇ? ਪੰਜਾਬ 'ਚ ਤਕਰੀਬਨ 17 16 ਬਾਕੀ ਕੋਈ KP ਦੀਆਂ ਨੇ, ਇੱਕ ਦੀ ਕੋਈ ਸਿੰਧ ਦੀ ਹੈ, ਲੇਕਿਨ ਮੇਨਲੀ ਇਹ ਪੰਜਾਬ ਦੇ ਵਿੱਚ ਹੀ ਉਹ ਆਪਣਾ ਹੋ ਰਿਹਾ। R&D ਵੀ ਅਗਰ ਕੋਈ ਸਟਰੈਂਥ ਐਗਜ਼ਿਸਟ ਕਰਦੀ ਸੀ ਪਬਲਿਕ ਸੈਕਟਰ 'ਚ ਵੀ, ਉਹ ਵੀ ਪੰਜਾਬ ਵਿੱਚ ਜ਼ਿਆਦਾ ਸੀ, ਕਿਉਂਕਿ ਮੇਨ ਸੂਬਾ ਜਿਹੜਾ ਜਿਹਦੇ 'ਚ ਜ਼ਰਾਅਤ ਹੁੰਦੀ ਪਈ ਉਹ ਤਾਂ ਹੈ ਹੀ ਪੰਜਾਬ ਹੈ। ਅੱਛਾ, ਉਹਦੇ 'ਚ ਨਾ ਇਹਨਾਂ ਨੂੰ ਅਸੀਂ ਸਟਰੈਂਥਨ ਕੀਤਾ, ਇਹਨਾਂ ਨੂੰ ਮਜ਼ੀਦ ਫੈਸਿਲਿਟੀ, ਇਹਨਾਂ ਨੂੰ ਅਸੀਂ ਕਹਿੰਦੇ ਦੇ ਆਰ ਆਵਰ ਪ੍ਰਾਇਰਟੀ ਕਲਾਇੰਟਸ, ਕਿ ਇਹਨਾਂ 'ਤੇ ਇਨਵੈਸਟ ਅਸੀਂ ਕਰਾਂਗੇ, ਇਹਨੂੰ ਥੋੜ੍ਹਾ ਫੈਸਿਲਿਟੇਟ ਕਰਾਂਗੇ। ਤਾਂ ਓਵਰਆਲ ਪਹਿਲੀ ਦਫਾ ਮੈਂ ਕਿਸੇ ਸਰਕਾਰੀ ਬੰਦੇ ਦੇ ਕੋਲੋਂ ਇਹ ਅੱਛਾ ਲਫ਼ਜ਼ ਜੁਮਲਾ ਸੁਣਿਆ ਕਿ ਦੇ ਆਰ ਆਵਰ ਕਲਾਇੰਟ, ਪ੍ਰਾਇਰਟੀ ਕਲਾਇੰਟ। ਹਾਂਜੀ। ਨਹੀਂ ਤੇ ਹਮੇਸ਼ਾ ਬਿਊਰੋਕ੍ਰੇਸੀ ਜਿਹੜੀ ਹੈ ਉਹ ਇੰਡਸਟਰੀ ਨੂੰ ਜਾਂ ਕਿਸਾਨ ਨੂੰ ਜਿਹੜਾ ਹੈ ਨਾ ਉਹ ਹੋਰ ਨਜ਼ਰ ਨਾਲ ਵੇਖਦੀ ਹੈ। ਨਹੀਂ, ਇਹ ਜ਼ਰੂਰੀ ਹੈ। ਅੱਗੇ ਅਗਰ ਤੁਸੀਂ ਸਿਸਟਮ ਦੇਖੋ ਨਾ, ਪਬਲਿਕ ਸੈਕਟਰ ਦੇ ਆਪਣੇ ਚੈਲੰਜਸ ਹੁੰਦੇ ਨੇ, ਪ੍ਰਾਈਵੇਟ ਸੈਕਟਰ ਚੂੰਕਿ ਦੇ ਆਰ ਫਾਰ ਬਿਜ਼ਨਸ, ਦੇ ਇਹਨਾਂ ਦੇ ਬਿਜ਼ਨਸ ਮਾਡਲ ਬੜਾ ਠੀਕ ਹੁੰਦਾ, ਸੋ ਦੇ ਅਡਾਪਟ ਦੈਟ ਬਿਜ਼ਨਸ ਮਾਡਲ। ਉਹਦੇ ਨਾਲ ਐਮਪਲੋਇਮੈਂਟ ਜਨਰੇਸ਼ਨ ਵੀ ਹੁੰਦੀ ਹੈ, ਉਹ ਜਿਹੜੀ ਨਾ ਸੀਡ ਦੀ ਕੁਆਲਿਟੀ ਬਿਹਤਰ ਹੁੰਦੀ ਅਗਰ ਤੁਸੀਂ ਸੀਡ ਦੀ ਬਾਤ ਕਰੋ। ਅੱਛਾ, ਮੈਂ ਇਹਨਾਂ ਵਿੱਚ ਗੱਲ ਰਹੀ ਕਿ ਅਸੀਂ ਵੈਲਿਊ ਐਡਡ ਦੇ ਵਿੱਚ ਪੈਸਟੀਸਾਈਡ ਫਾਰ ਐਗਜ਼ਾਮਪਲ ਹੈ ਨਾ, ਅਸੀਂ ਕਦੇ ਵੀ ਐਕਸਪੋਰਟ ਨਹੀਂ ਕਰ ਪਾਵਾਂਗੇ। ਇਹਦੀ ਮਾਰਕੀਟ ਨੇ ਡਿਕਲਾਈਨ ਹੋਣਾ। ਹੁਣ ਜੀਨ ਟੈਕਨੋਲੋਜੀਜ਼ ਆ ਗਈਆਂ ਨੇ, ਦੁਨੀਆ ਉਹਦੇ ਨਾਲ ਮੂਵ ਕਰ ਰਹੀ ਹੈ, ਅਤੇ ਸਾਡੇ ਪ੍ਰਾਈਵੇਟ ਸੈਕਟਰ 'ਚ ਇੰਨੀ ਸਟਰੈਂਥ ਹੈ ਉਹਨਾਂ 20 ਕੰਪਨੀਆਂ 'ਚ ਐਟਲੀਸਟ, ਮਜ਼ੀਦ ਐਕਸਟੈਂਡ ਹੋਏਗੀ। ਲੇਕਿਨ ਇਹ ਉਸ ਟੈਕਨੋਲੋਜੀ ਨੂੰ ਲਿਆ ਕੇ ਮੋਬਿਲਾਈਜ਼ ਕਰਕੇ ਉਹਦੀ ਐਡਵਾਂਸਮੈਂਟ ਨੂੰ ਗੇਨ ਦੇ ਵਿੱਚ ਕਨਵਰਟ ਕਰ ਸਕਦੇ ਨੇ। ਅਤੇ ਇਹ ਜਿਹੜਾ ਸੀਡ ਦਾ ਸਾਡਾ ਇੱਕ ਵਿਜ਼ਨ ਹੈ, ਸੀਡ ਅਥਾਰਟੀ ਦਾ ਇਹ ਵਿਜ਼ਨ ਸੀ ਕਿ ਅਸੀਂ ਆਪਣੀ ਕੰਪਨੀਆਂ ਨੂੰ ਇਸ ਤਰ੍ਹਾਂ ਫੈਸਿਲੀਟੇਟ ਕਰੀਏ, ਉਹ ਇਕੋਸਿਸਟਮ ਦਈਏ ਕਿ ਉਹ ਮਲਟੀ ਨੈਸ਼ਨਲ ਦੇ ਤੌਰ 'ਤੇ ਐਮਰਜ ਹੋਣ ਔਰ ਸੀਡ ਐਕਸਪੋਰਟ ਦੇ ਵਿੱਚ ਚਲੇ ਜਾਣ। ਸਹੀ ਹੈ। ਸੋ ਔਰ ਇਹ ਇੱਕ ਜਿਹੜਾ ਟਾਰਗੇਟ ਲੈ ਕੇ ਅਸੀਂ ਚੱਲੇ, ਉਹਦੇ 'ਚ ਜਿਹੜੇ ਦੁਨੀਆ ਦੇ ਐਡਵਾਂਸ ਮੁਲਕ ਨੇ ਕਿ ਇਹਨਾਂ ਨੂੰ ਬਜਾਏ ਸਰਟੀਫਿਕੇਸ਼ਨ ਤੋਂ ਬ੍ਰਾਂਡਿੰਗ ਵੱਲ ਸ਼ਿਫਟ ਕਰੀਏ, ਕਿ ਹਰ ਇੱਕ ਦਾ ਆਪਣਾ ਬ੍ਰਾਂਡ ਹੈ, ਉਹਨੂੰ ਉਹ ਆਪਣੇ ਬ੍ਰਾਂਡ ਦੇ ਹਿਸਾਬ ਨਾਲ ਸੀਡ ਦੀ ਡਿਵੈਲਪਮੈਂਟ ਕਰਦਾ। ਫਿਰ ਟਰੂਥ ਇਨ ਲੇਬਲਿੰਗ ਦੇ ਅਸੀਂ ਕੰਸੈਪਟ ਉਹਦੇ 'ਚ ਲੈ ਕੇ ਆਏ। ਜਿਹੜਾ ਵੈਰਾਈਟੀ ਇਵੈਲੂਏਸ਼ਨ ਦਾ ਹਮੇਸ਼ਾ ਤੋਂ ਇੱਕ ਕੰਟਰੋਵਰਸੀ ਰਹਿੰਦੀ ਸੀ, ਪਬਲਿਕ ਪ੍ਰਾਈਵੇਟ ਸੈਕਟਰ ਉਹਦੇ ਸਾਰੇ ਸਟੇਕ ਹੋਲਡਰ ਨੂੰ ਅਸੀਂ ਮੈਂਬਰ ਬਣਾ ਕੇ ਫੇਅਰ ਐਂਡ ਕਲੀਅਰ ਸਿਸਟਮ ਯਾਨੀ ਕਿ ਤੁਸੀਂ ਇਸ ਇੰਡਸਟਰੀ ਨੂੰ ਜਿਹੜੀ ਹੈ ਉਹ ਅਫਸਰਸ਼ਾਹੀ ਦੇ ਫੀਤੇ ਤੋਂ ਜਿਹੜਾ ਆਜ਼ਾਦ ਕਰ ਛੱਡਿਆ ਤੁਸੀਂ। ਐਗਜ਼ੈਕਟਲੀ। ਇਹਦੇ 'ਚ ਨਾ ਸਟੇਕ ਹੋਲਡਰ ਬੈਠਦੇ ਨੇ, ਡਿਸੀਜਨ ਮੇਕਿੰਗ ਡਿਵੋਲਵ ਹੋ ਗਈ, ਸਾਰੇ ਸਟੇਕ ਹੋਲਡਰ ਮਿਲ ਕੇ ਜਦੋਂ ਇੱਕ ਕੰਸੈਂਸਸ 'ਤੇ ਆ ਜਾਂਦੇ ਐਂਡ ਦੇ ਗੋ ਫਾਰਵਰਡ। ਔਰ ਪੂਰੀ ਤਰ੍ਹਾਂ ਵੈਸੇ ਮੈਂ ਆਈ ਵੁੱਡ ਲਾਈਕ ਟੂ ਐਪਰੀਸ਼ੀਏਟ ਜਿਹੜੀ ਕਰੰਟ ਗਵਰਨਮੈਂਟ ਵੀ ਹੈ, SIFC ਦਾ ਇਨੀਸ਼ੀਏਟਿਵ ਹੈ, ਉਹਨਾਂ ਨੇ ਪੂਰੀ ਤਰ੍ਹਾਂ ਇਸ ਨੂੰ ਬੈਕ ਕੀਤਾ, ਰੀਅਲਾਈਜ਼ ਕੀਤਾ, ਤੇ ਅਲਹਮਦੁਲਿਲਾ ਸਾਨੂੰ ਗੇਨ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਬਹੁਤ ਅੱਛੀ ਗੱਲ ਹੈ। ਤੁਹਾਡੇ ਨਾਲ ਹੀ ਆਸਮਜੀਤ ਸਾਹਿਬ ਬੈਠੇ ਨੇ, ਇਹਦੇ ਨਾਲ ਤਾਂ ਬੜੀ ਲੰਬੀ ਗੱਲ ਕਰਾਂਗੇ ਤੁਹਾਡੇ ਨਾਲ ਇਸ ਮੌਜੂਦ ਦੇ ਉੱਤੇ, ਤੁਹਾਡੇ ਕੋਲ ਟਾਈਮ ਲਾਂਗੇ, ਲੇਕਿਨ ਚੁੱਕਾ ਤੁਸੀਂ ਗੱਲ ਕਰ ਰਹੇ ਹੋ ਇੰਡਸਟਰੀ ਦੀ ਔਰ 20 ਕੰਪਨੀਆਂ ਦੀ, ਸਾਡੇ ਨਾਲ ਜਿਹੜੇ ਦੋਸਤ ਬੈਠੇ ਹੋਏ ਨੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਇਹ ਸੀਡ ਅਥਾਰਟੀ ਬਣਨ ਤੋਂ ਬਾਅਦ ਇਨਵੈਸਟਮੈਂਟ ਦੇਖੋ ਪ੍ਰਾਈਵੇਟ ਸੈਕਟਰ ਨੇ ਕਿਤਨੀ ਵਧਾਈ ਹੈ ਆਪਣੀ। ਦੈਟ ਇਜ਼ ਅਵਰ ਜਿਹੜਾ ਨੇ ਜਿਸ ਬੈਂਚਮਾਰਕ ਅਸੀਂ ਕਹਿੰਦੇ ਹਾਂ ਜਾਂ ਗੇਨ ਦੇਣੇ ਜਾਂ ਇੰਪੈਕਟ ਅਸੈਸਮੈਂਟ ਕਰਦੇ ਹਾਂ, ਉਹਦੇ 'ਚ ਇਹ ਚੀਜ਼ਾਂ ਬੜੀ ਇੰਪੋਰਟੈਂਟ। ਰਾਓ ਸਾਹਿਬ, ਗੱਲ ਇਹ ਆ ਕਿ ਉਹਦੀ ਵਜ੍ਹਾ ਇਹ ਆ ਕਿ ਤੁਸੀਂ ਉਹਨਾਂ ਨੂੰ ਇਤਮਾਦ ਦਿੱਤਾ ਹੈ, ਭਰੋਸਾ ਦਿੱਤਾ ਹੈ, ਉਹ ਨਾ ਦਿੰਦੇ ਤਾਂ ਇਨਵੈਸਟਮੈਂਟ ਨਹੀਂ ਆਣੀ ਸੀਗੀ। ਸੀਡ ਅਥਾਰਟੀ ਦਾ ਜਨਰਲ ਮੋਟੋ ਇਹ ਹੈ ਕਿ ਸੀਡ ਸੈਕਟਰ ਵਿੱਚ ਕਿਸੇ ਨੂੰ ਕਿਸੇ ਜਗ੍ਹਾ 'ਤੇ ਵੀ ਪ੍ਰੋਬਲਮ ਹੈ, ਸੀਡ ਅਥਾਰਟੀ ਸਿਟਿੰਗ ਵਿਦ them ਟੂ ਸਪੋਰਟ। ਤੁਸੀਂ ਤਾਂ ਨਹੀਂ ਦੱਸਿਆ, ਲੇਕਿਨ ਮੈਂ ਆਪਣੇ ਵੇਖਿਆ ਨੂੰ ਜ਼ਰੂਰ ਦੱਸਾਂਗਾ ਕਿ ਇਹ ਸੀਡ ਅਥਾਰਟੀ ਦਾ ਕਿਆਮ ਐਵੇਂ ਨਹੀਂ ਹੋ ਗਿਆ। ਬੜੀ ਜੰਗਾਂ, ਬੜੀਆਂ ਲੜਾਈਆਂ, ਬੜੀ ਕੁਸ਼ਤੀਆਂ ਹੋਈਆਂ ਨੇ, ਔਰ ਇਹਦੇ ਵਿੱਚ ਸਾਡੇ ਮੁਲਕ ਦੇ ਜਿਹੜੇ ਦਫਾਈ ਅਦਾਰੇ ਨੇ ਉਹਨਾਂ ਦਾ ਬੜਾ ਅਹਿਮ ਕਿਰਦਾਰ ਹੈ, ਜਿਨ੍ਹਾਂ ਦੀ ਮੁਕੰਮਲ ਸਪੋਰਟ ਦੇ ਨਾਲ ਏਡਾ ਵੱਡਾ ਅਦਾਰਾ ਜਿਹੜਾ ਕਿਆਮ ਚਮਲ 'ਚ ਆਇਆ। ਰਾਓ ਸਾਹਿਬ ਤੇ ਜ਼ਾਹਿਰ ਗੱਲ ਕਸੇ ਨਸ਼ੇ ਤੋਂ ਕੰਮ ਲੈ ਗਏ ਨੇ, ਲੇਕਿਨ ਹਕੀਕਤ ਇਹ ਹੈ ਕਿ ਬਹੁਤ ਅਹਿਮ ਸ਼ਖਸੀਅਤ ਸ਼ਾਮਲ ਨੇ। ਨਹੀਂ, ਮੈਂ ਇਹਨੂੰ ਐਂਡੋਸ ਕਰਨਾ ਚਾਹਾਂਗਾ।
ਇੰਡੋਸ ਕਰਨਾ ਚਾਹਾਂਗਾ। ਆਈ ਵੁੱਡ ਲਾਈਕ ਟੂ ਨੇਮ ਇਹ ਜਿਹੜੇ ਸਾਡੇ SIFC ਦੇ ਇਨੀਸ਼ੀਏਟਿਵ ਸੀ ਨਾ ਸਰ, ਕਿ ਅਸੀਂ ਕਾਰਪੋਰੇਟ ਸੈਕਟਰ ਜਾਈਏ, ਫਾਰਮਿੰਗ ਨੂੰ ਅੱਗੇ ਵਧਾਈਏ, ਫਾਰਮਿੰਗ ਨੂੰ ਅੱਗੇ ਵਧਾਉਣ ਵਾਸਤੇ ਕਿਹੜੀ ਚੀਜ਼ ਜ਼ਰੂਰੀ ਸੀ। ਸੋ ਬੜੀ ਬੋਟਲਨੈਕ ਸੀ ਕਿ ਜਦੋਂ ਤੱਕ ਅਸੀਂ ਸੀਡ ਦੇ ਸਿਸਟਮ ਨੂੰ ਠੀਕ ਨਹੀਂ ਕਰਾਂਗੇ ਜ਼ਰਾਤ ਅੱਗੇ ਨਹੀਂ ਜਾਏਗੀ। ਬਿਲਕੁਲ ਸਾਡੇ ਦਫਾਈ ਅਦਾਰਿਆਂ ਦਾ ਬੜਾ ਮੇਜਰ ਰੋਲ ਹੈ ਇਹਦੇ 'ਚ। ਥੈਂਕ ਯੂ। ਕਿਉਂਕਿ ਹਰ ਬੰਦਾ ਕਹਿੰਦਾ ਜੀ ਆਸਮ ਅਜੀਜ਼ ਸਾਹਿਬ, ਵੈਸੇ ਤਾਂ ਮੈਂ ਵੀ ਤੁਹਾਨੂੰ ਪੁੱਛਣਾ ਮੁਖਬਰੀ ਹੋਈ ਹੈ ਕਿ ਤੁਸੀਂ ਵੀ ਕਿ ਬੜਾ ਅਨੋਖਾ ਜਿਹਾ ਕੋਈ ਜਿਹੜਾ ਹੈ ਨਾ ਜਾਦੂ ਵਾਲਾ ਪਲਾਨ ਲੈ ਕੇ ਆਏ ਹੋ, ਉਹਦੀ ਤਫਸੀਲ ਬਾਅਦ 'ਚ ਪੁੱਛਾਂਗਾ। ਲੇਕਿਨ RK ਡੇਰੇ ਦੇ ਮੇਜ਼ਬਾਨ ਜਿਹੜੇ ਹੈ ਨੇ ਉਹਨਾਂ ਨੇ ਉਸ ਤਰ੍ਹਾਂ ਤਾਰਫ ਨਹੀਂ ਕਰਾਇਆ ਆਪਣਾ, ਤੇ ਮੈਂ ਚਾਹਾਂਗਾ ਇੰਡਸਟਰੀ ਦੀ ਗੱਲ ਕਰਨ ਤੋਂ ਪਹਿਲੇ ਤੁਸੀਂ ਜ਼ਰਾ RK ਡੇਰੇ ਦੀ ਔਰ ਮੇਜ਼ਬਾਨ ਦੀ ਤਾਰੀਫ ਪੂਰੀ ਕਰ ਦਿਓ। ਸ਼ੁਕਰੀਆ ਰਜ਼ਾਨ ਸਾਹਿਬ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਮਾਸ਼ਾਅੱਲਾ ਤਸ਼ਰੀਫ ਲੈ ਕੇ ਆਏ। ਤੁਸੀਂ ਇੱਕ ਪਾਕਿਸਤਾਨ ਦੇ ਰਿਨਾਊਨ ਜਰਨਲਿਸਟ ਤੋਂ ਐਗਰੀਕਲਚਰ ਜਿਹੜਾ ਡੀਲ ਕਰਦੇ ਹੋ, ਤੁਹਾਡੇ ਤੋਂ ਬਿਹਤਰ ਜ਼ਰਾਤ ਨੂੰ ਕੋਈ ਨਹੀਂ ਸਮਝਦਾ, ਔਰ ਮਾਸ਼ਾਅੱਲਾ ਸਾਨੂੰ ਫਖਰ ਹੈ ਤੁਹਾਡੇ ਤੇ। ਸ਼ੁਕਰੀਆ ਜੀ। ਕਿ ਤੁਸੀਂ ਖਾਸ ਕਰ ਖਾਲਕ ਖੋਖਰ ਸਾਹਿਬ ਤੁਹਾਡਾ ਬਹੁਤ ਜ਼ਿਆਦਾ ਜ਼ਿਕਰ ਕਰਦੇ ਨੇ ਔਰ ਬਹੁਤ ਤਾਰੀਫ ਕਰਦੇ ਨੇ ਕਿ ਅਸੀਂ ਵੀ ਖੁਦ ਵੀ ਤੁਹਾਨੂੰ ਮਿਲੇ ਹਾਂ, ਕਾਫੀ ਮਾਸ਼ਾਅੱਲਾ ਮੁਲਾਕਾਤਾਂ ਨੇ। ਅਤੇ ਬਹਰਹਾਲ ਸਾਡੇ ਵਾਸਤੇ ਆਨਰ ਦੀ ਗੱਲ ਹੈ ਤੁਸੀਂ ਮੁਲਤਾਨ ਤਸ਼ਰੀਫ ਲੈ ਕੇ ਆਏ ਹੋ, ਖਾਸ ਕਰ RK ਡੇਰੇ ਦਾ। RK ਡੇਰਾ ਚੱਲ ਤੇ ਖੈਰ ਪਿਛਲੇ 40 ਸਾਲ ਤੋਂ ਰਿਹਾ, ਲੇਕਿਨ ਆਰਗੇਨਾਈਜ਼ ਜਿਹੜਾ ਇਸ ਸਿਸਟਮ 'ਚ ਆਇਆ ਉਹ 10 ਤੋਂ 15 ਸਾਲ ਹੋ ਗਏ ਨੇ। ਜਗ੍ਹਾ ਹੋਰ ਸੀ, ਇੱਥੇ ਆ ਗਿਆ। ਅਸੀਂ ਤੇ ਲਾਈਫ ਮੈਂਬਰ ਹਾਂ। ਅਸੀਂ ਇਹਦੇ ਮਤਲਬ ਇਹ ਕਿ ਵੀ ਲਾਈਫ ਮੈਂਬਰ ਹਾਂ ਕਿ ਪੁਰਾਣੇ ਜਦੋਂ ਜਿਹੜੇ ਪਾਇਨੀਅਰ 'ਚੋਂ ਅਸੀਂ ਇਸ ਸ਼ਾਮਲ ਹਾਂ ਇਸ RK ਡੇਰੇ ਦੇ ਜੀ। ਔਰ ਰਾਣਾ ਖਲੀਲ ਸਾਹਿਬ ਪਹਿਲੇ ਵੀ ਸ਼ੁਰੂ ਤੋਂ ਹੀ ਫਾਨੇਵਾਲ ਸਨ, ਉੱਥੇ ਵੀ ਇਹਨਾਂ ਦਾ ਇਹੋ ਸਿਸਟਮ ਸੀ। ਮੁਲਤਾਨ 'ਚ ਵੀ ਆ ਕੇ ਮਾਸ਼ਾਅੱਲਾ ਯਾਰਾਂ ਦੇ ਯਾਰ ਨੇ, ਬਰਦਾਸ਼ਤ ਬੜੀ ਹੈ ਇਹਨਾਂ 'ਚ, ਬਹੁਤ ਘੱਟ ਲੋਕਾਂ ਜਿੰਨੀ ਬਰਦਾਸ਼ਤ ਹੁੰਦੀ ਹੈ। ਇਹ ਡੇਰਾ ਚੱਲਦਾ ਹੀ ਇਹਨਾਂ ਦੀ ਵਜ੍ਹਾ ਨਾਲ ਪਿਆ ਹੈ। ਬਾਕੀ ਸਾਰੀਆਂ ਗੱਲਾਂ ਨੇ ਕਿ ਜਿੰਨਾ ਇਹ ਬਰਦਾਸ਼ਤ ਕਰਦੇ ਨੇ। ਹਰ ਤਰ੍ਹਾਂ ਦਾ ਬੰਦਾ ਆਉਂਦਾ, ਹਰ ਤਰ੍ਹਾਂ ਦੀ ਗੁਫ਼ਤਗੂ ਕਰਦਾ ਹੈ, ਲੇਕਿਨ ਉਹਨੂੰ ਇਹ ਮਹਿਸੂਸ ਨਹੀਂ ਕਰਦੇ ਔਰ ਰਿਸਪੈਕਟ ਦਿੰਦੇ ਨੇ। ਸਹੀ। ਮਤਲਬ ਅਮਜਦ ਸਾਹਿਬ ਮਾਸ਼ਾਅੱਲਾ ਸਾਡੇ ਮਤਲਬ ਇਹ ਕਿ ਜਿਹੜਾ ਨਾ ਜੀ ਐਨਾਲੀਟੀਕਲ ਪਰਸਨੈਲਿਟੀ ਹੈ ਕਿ ਚੀਜ਼ਾਂ ਨੂੰ ਬੜਾ ਐਨਾਲੀਟੀਕਲੀ ਨਾ ਐਵੈਲੂਏਟ ਕਰਦੇ ਨੇ, ਅਤੇ ਔਰ ਉਹ ਮਤਲਬ ਇਹ ਕਿ ਕੋਈ ਵੀ ਗੱਲ ਕਰਦਾ ਉਹਨੂੰ ਪੂਰੀ ਨਾ ਉਹਦੀ ਤਹਿ ਤੋਂ ਜਾ ਕੇ ਉਹਨੂੰ ਫਿਰ ਕਰਦੇ ਨੇ। ਉਹਨਾਂ ਦੀਆਂ ਗੱਲਾਂ ਵੀ ਸਾਰੇ ਮਤਲਬ ਇੱਕ ਉਹ ਵੀ ਇੱਕ ਲਾਈਫ ਮੈਂਬਰ ਨੇ ਔਰ ਬੜਾ ਉਹਨਾਂ ਦਾ ਰੋਲ ਹੈ ਇਹਨਾਂ 'ਤੇ। ਸਭ ਦੋਸਤ ਜਿਹੜੇ ਬੈਠੇ ਨੇ ਸਾਰੇ ਹੀ ਮਤਲਬ ਅਰਸ਼ਦ ਲਤੀਫ ਹੈ, ਰਜ਼ਾਕ ਹੈ, ਸਾਰੇ ਹੀ ਮਤਲਬ ਰਾਣਾ ਖਾਲਦ ਸੁਬਿੱਲਾ ਸਾਹਿਬ ਨੇ, ਸਰੀਮ ਨਾਸਰ ਸਾਹਿਬ ਨੇ, ਸਾਰੇ ਲੋਕ ਦੋਸਤ ਨੇ। ਮਤਲਬ ਕਿ ਬੜਾ ਇਹਨਾਂ ਦਾ ਇੱਕ ਸਿਸਟਮ ਹੈ। ਅੱਲਾਹ ਤਾਲਾ ਤੁਹਾਡਾ ਡੇਰਾ ਆਬਾਦ ਰੱਖੇ। ਅਸੀਂ ਓਲਡ 'ਚ ਗੱਲ ਕੀਤੀ ਹੈ ਨਾ, ਇੱਥੇ ਹੈ ਹੀ ਬੇਸ ਸਾਰੀ ਹੈ ਜ਼ਰਾਤ ਦੀ। ਸਹੀ। ਜਿਹੜਾ ਇਹ ਸਿਸਟਮ ਹੈ ਨਾ ਚੱਲਦਾ ਹੀ ਉੱਥੋਂ ਪਿਆ ਹੈ। ਇਹ ਕੋਈ ਬਾਕੀ ਚੀਜ਼ਾਂ ਪੋਲੀਟਿਕਸ ਹੋ ਗਿਆ, ਬਾਕੀ ਚੀਜ਼ਾਂ ਹੋ ਗਈਆਂ, ਲੇਕਿਨ ਇਹ 99% ਲੋਕ ਜਿਹੜੇ ਨਾ ਜੀ ਐਗਰੀਕਲਚਰ ਰਿਲੇਟਡ ਨੇ। ਸਹੀ। ਜਾਂ ਜ਼ਿਮੀਦਾਰ ਹੈ ਜਾਂ ਬਿਜ਼ਨਸ ਨਾਲ ਹੈ ਜਾਂ ਅਕੈਡਮੀ ਦੀ ਗੱਲ ਕਰਤੀ ਹੈ ਡਾਕਟਰ ਸਾਹਿਬ ਜਿਵੇਂ, ਇਹ ਲੋਕ ਸਾਰੇ ਹੀ। ਔਰ ਇੰਨਾ ਅਸੀਂ ਇੱਕ ਤਾਂ ਨਾ ਗੱਪਸ਼ਪ, ਇੱਕ ਲਰਨਿੰਗ ਬੜੀ ਹੈ। ਸਹੀ ਹੈ। ਯਕੀਨ ਕਰੋ ਇੱਥੇ ਬੜੀ ਲਰਨਿੰਗ ਹੁੰਦੀ ਹੈ। ਆਈਡੀਆ ਅਸੀਂ ਜਿਹੜਾ ਉੱਥੇ ਬੈਠੇ ਸੀ, ਹੁਣ ਜਿੱਦਾਂ ਉਹ ਇੱਕ ਦੋਸਤ ਆਪਣਾ ਗੱਲ ਕਰ ਰਿਹਾ ਸੀ, ਫਾਰਮਰ ਕੀਨ ਆਪਣਾ ਉਹਨਾਂ ਦਾ ਮੋਹਸਿਨ ਖਾਦਲ, ਮੈਂ ਕਹਿੰਦਾ ਕਿ ਇਹੋ ਜਿਹੇ ਬੰਦੇ ਇੱਥੋਂ ਬੜੇ ਆਈਡੀਆ ਆਉਂਦੇ ਨੇ। ਸਹੀ। ਅੱਛਾ ਹੁਣ ਇਹ ਦੱਸੋ, ਕਨਸੈਪਟ ਹੁੰਦਾ ਇੱਥੋਂ ਮੈਂ ਤੇ ਬਹੁਤ ਲਰਨ ਕੀਤਾ। ਅੱਛਾ ਹੁਣ ਇਹ ਦੱਸੋ ਕਿ ਜਿਹੜਾ ਤੁਸੀਂ ਉਹ ਜਾਦੂ ਦਾ ਪਲਾਨ ਲੈ ਕੇ ਆਏ ਹੋ ਔਰ ਸੁਣਿਆ ਹੈ ਕਿ ਉਹ ਪਾਕਿਸਤਾਨ 'ਚ ਇੱਕ ਇਨਕਲਾਬ ਹੈ ਸੀਡ ਸੈਕਟਰ ਦੇ ਵਿੱਚ, ਉਹਦੀ ਤਫਸੀਲ ਦੱਸੋ ਸਾਡੇ ਵੇਖਣ ਵਾਲਿਆਂ ਨੂੰ। ਮੈਂ ਦੇਖੋ ਨਾ ਪਾਕਿਸਤਾਨ 'ਚ ਅਸੀਂ ਬੇਸਿਕਲੀ ਪੈਸਟੀਸਾਈਡ, ਮੇਰਾ ਇੰਟੋਮੋਲੋਜੀ ਫੀਲਡ ਸੀ, ਮੈਂ ਇੰਟੋਮੋਲੋਜੀ 'ਚ MSc ਕੀਤੀ। ਉਸ ਤੋਂ ਬਾਅਦ ਮੈਂ ਪੈਸਟੀਸਾਈਡ ਕੰਪਨੀ ਜੌਬ ਕਰਦਾ ਰਹਿ ਗਿਆ। ਮੇਰੀ ਸਾਰੀ ਤਕਰੀਬਨ ਟੋਟਲ ਮੇਰੀ 40 ਸਾਲ ਦਾ ਅਗਰ ਹੈ ਨਾ ਅਰਸਾ, ਉਸ 'ਚੋਂ ਮੇਰਾ 35 ਤੋਂ ਮਤਲਬ ਨਹੀਂ ਤਾਂ ਚਲੋ 30 ਸਾਲ ਮਤਲਬ ਇੰਟੋਮੋਲੋਜਿਸਟ ਐਜ਼ ਏ ਮੈਂ ਰਿਨਾਊਂਡ ਇੰਟੋਮੋਲੋਜਿਸਟ ਤੌਰ 'ਤੇ ਮੈਂ ਪਛਾਣਿਆ ਜਾਂਦਾ। ਪੈਸਟੀਸਾਈਡਸ ਵੀ ਫੀਲਡ ਸੀ। ਅਸੀਂ ਹੁਣ ਪੈਸਟੀਸਾਈਡ ਦੀ ਗੱਲ ਹੀ ਨਹੀਂ ਕਰਦੇ, ਸਾਡਾ ਫੋਕਸ ਹੀ ਸੀਡ ਹੋ ਗਿਆ। ਔਰ ਸਿਰਫ ਮੈਂ ਕਹਿੰਦਾ ਕ੍ਰੈਡਿਟ ਦਿੰਦਾ ਮਤਲਬ ਇੱਕ ਡਾਕਟਰ ਸਾਹਿਬ ਨੂੰ, ਗ੍ਰੀਨ ਇਨੀਸ਼ੀਏਟਿਵ ਦਾ ਰੋਲ ਹੈ ਉਹਨਾਂ ਦਾ, ਮਤਲਬ ਇਹ ਕਿ ਮੇਜਰ ਜਨਰਲ ਸ਼ਾਹ ਨਜ਼ੀਰ ਸਾਹਿਬ ਦਾ, ਖਾਲਕ ਖੋਖਰ ਸਾਹਿਬ ਦਾ, ਕਿ ਸੀਡ ਸੈਕਟਰ ਜਿਹਨੂੰ ਐਸਟੈਬਲਿਸ਼ ਕਰਨਾ ਚਾਹੀਦਾ। ਔਰ ਸਾਡੀ ਪਿਛਲੇ 5 ਸਾਲ ਤੋਂ ਇਨਵੈਸਟਮੈਂਟ 100% ਸੀਡ 'ਤੇ ਹੈ ਕਿ ਮੈਂ ਅਗਰ ਇਨਵੈਸਟਮੈਂਟ ਆਪਣੀ ਕਰਦਾ ਸੀ ਹਰ ਸਾਲ ਮਤਲਬ ਇਹ ਕਿ ਵੀ 50 ਕਰੋੜ ਜਾਂ 30 ਕਰੋੜ ਜਾਂ R&D ਪਲੱਸ ਸਿਸਟਮ 'ਤੇ ਸਾਡੀ ਡਬਲ ਹੋ ਗਈ ਬਿਲੀਅਨ ਦੀ ਇਨਵੈਸਟਮੈਂਟ ਹੁਣ ਐਵਰੀ ਈਅਰ ਅਸੀਂ ਕਰ ਰਹੇ ਹਾਂ। 2,000-2,500 ਏਕੜ ਦੀ ਫਾਰਮਿੰਗ, ਸੀਡ ਦਾ ਪਲਾਂਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵਨ ਆਫ ਦਾ ਰੋਲ ਮਾਡਲ ਬਣਨਾ ਪਏਗਾ। ਡਾਕਟਰ ਸਾਹਿਬ ਨੇ ਕਿਹਾ, ਉਹਨਾਂ ਨੇ ਸਾਨੂੰ ਸ਼ਾਹ ਨਜ਼ੀਰ ਸਾਹਿਬ ਨੇ ਕਿਹਾ, ਖਾਲਕ ਖੋਖਰ ਸਾਹਿਬ ਨੇ ਕਿਹਾ ਕਿ ਯਾਰ ਇਹਨੂੰ ਕਰੋ ਚੁੱਕੋ, ਇਹਨੂੰ ਸਿਸਟਮ ਨੂੰ ਠੀਕ ਕਰੀਏ, ਤੁਸੀਂ ਲੋਕ ਨਹੀਂ ਕਰੋਗੇ ਤਾਂ ਕਿਵੇਂ ਹੋਏਗਾ। ਅਸੀਂ ਉਹਦੇ ਵਾਸਤੇ ਇਨਵੈਸਟਮੈਂਟ ਕੀਤੀ ਹੈ ਕਿ ਬੈਸਟ ਕੀ ਅਸੀਂ ਕਹਿੰਦੇ ਹਾਂ ਕਿ 3-4 ਚੀਜ਼ਾਂ ਸੀਡ ਹੈ ਜੀ। ਨੰਬਰ 1 R&D ਹੈ ਜੀ। R&D ਠੀਕ ਹੋਣੀ ਚਾਹੀਦੀ ਹੈ ਸਿਸਟਮ। R&D ਦਾ ਬੇਸ ਸਿਸਟਮ ਠੀਕ ਹੋਵੇ ਕਿ ਪੂਰੇ ਪਾਕਿਸਤਾਨ ਵਿੱਚ। ਉਸ ਤੋਂ ਬਾਅਦ ਸੀਡ ਸਿਸਟਮ ਠੀਕ ਹੋਵੇ। ਸੀਡ ਸਿਸਟਮ ਦਾ ਰੋਲ ਹੈ ਕਿ ਬੈਸਟ ਪਲਾਂਟ ਲੈ ਕੇ ਆਓ ਜਿਹੜਾ ਹਰ ਚੀਜ਼ ਨੂੰ, ਕਿਉਂਕਿ ਸਾਡਾ ਟੋਟਲ ਸਾਰਾ
ਹੈ ਸੀ ਮੈਨੂਅਲੀ ਸਿਸਟਮ, ਸਹੀ। ਪੂਰਾ ਪਾਕਿਸਤਾਨ ਮੈਨੂਅਲ ਸਿਸਟਮ ਚੱਲ ਰਿਹਾ। ਕੋਈ ਵੀ ਐਸਾ ਸਿਸਟਮ ਨਹੀਂ ਸੀ ਹੈਗਾ ਕਿ ਜਿਹੜਾ ਮੈਕਨਾਈਜ਼ਡ ਹੋਵੇ। ਮੈਕਨਾਈਜ਼ਡ ਨਾ ਤੁਹਾਡਾ ਸੀਡ ਜਿਹੜਾ ਨਾ ਜੀ, ਫਾਰਮਿੰਗ ਵੀ ਜਦੋਂ ਤੱਕ ਮੈਕਨਾਈਜ਼ਡ ਨਹੀਂ ਹੋਏਗੀ, ਸਾਡੀ ਯੀਲਡ ਕਮ ਅਜ਼ ਕਮ 20% ਦਾ ਯੀਲਡ ਇੰਕਰੀਜ਼ ਹੋ ਜਾਏਗੀ ਜਿਸ ਦਿਨ ਮੈਕਨਾਈਜ਼ਡ ਹੋ ਗਈ। ਸਹੀ ਹੈ। ਜੇ ਲੇਬਰ ਬੇਸ ਤੋਂ ਨਿਕਲ ਜਾਏਗੀ ਨਾ ਜਿਸ ਦਿਨ, ਤੁਹਾਡੀ ਆਟੋਮੈਟਿਕਲੀ 25% ਯੀਲਡ ਇੰਕਰੀਜ਼। ਜੇ ਬੜੀ ਲੋੜ ਹੈ। ਸੀਡ ਸਿਸਟਮ ਦਾ ਵੀ ਰੋਲ ਸੀ, ਜਦੋਂ ਤੱਕ ਅਗਰ ਮੈਂ ਬੜੀ ਅੱਛੀ R&D ਕਰ ਵੀ ਲੈਣਾ, ਅਗਰ ਉਹਨੂੰ ਮੈਂ ਸੀਡ ਉਸ ਸਿਸਟਮ ਨੂੰ ਜਿਹੜਾ ਉਸ ਪ੍ਰੋਸੈਸ ਕਰਨਾ ਹੈ ਉਹਨੂੰ ਠੀਕ ਨਹੀਂ ਕਰਦਾ ਤੇ ਉਹਦਾ ਕੋਈ ਫਾਇਦਾ ਨਹੀਂ ਸੀ R&D ਦਾ। ਸੀਡ ਸਿਸਟਮ ਨਾਲ ਕਮ ਅਜ਼ ਕਮ 10 to 25% ਪਿਓਰਿਟੀ ਔਰ ਖਾਸ ਕਰ ਜਿਹੜਾ ਵਿਗਰ ਉਹਦੀ ਮਤਲਬ ਸਟਰੈਂਥ ਔਰ ਉਸ ਤੋਂ ਬਾਅਦ ਜਿਹੜੀ ਅਡਾਪਟੇਬਿਲਿਟੀ ਹੈ ਉਹ ਆਉਂਦੀ ਉਹਦੇ ਨਾਲ ਹੈ। ਸਹੀ ਹੈ। ਉਹ ਨਹੀਂ ਸੀ ਹੋ ਰਹੀ। ਸਾਡੇ ਜਿਹੜੇ ਸਿਸਟਮ ਲੋਕਲ ਵੇ ਪਲਾਂਟ ਸੀ 100% ਹੀ ਸਾਡੇ ਲੋਕਲ ਸਾਰੇ ਬਣੇ, ਉਹਦੇ ਨਾਲ ਮਤਲਬ ਹੈ ਕਿ ਵੀ ਇੱਕ 1 ਟਨ ਪਰ ਆਵਰ ਉਹਦੀ ਕਪੈਸਿਟੀ ਸੀ ਔਰ ਅਸੀਂ ਵੀਟ ਦੀ ਮੈਨੇ 1 ਲੱਖ ਲਾਉਣੀ ਹੈ ਤੇ ਕਮ ਅਜ਼ ਕਮ 1.5-2 ਮਹੀਨੇ ਅਸੀਂ ਸੀਡ ਪ੍ਰੋਸੈਸ ਹੀ ਕਰਦੇ ਰਹਿੰਦੇ ਸੀ। ਸਹੀ ਹੈ। ਔਰ ਜੇ ਮੈਂ 4-5 ਮੈਂ ਅਗਰ ਕਰਨੀ ਹੈ ਤੇ ਮੈਨੂੰ 7-8 ਪਲਾਂਟ ਲਾਉਣੇ ਪੈਣਗੇ। ਆਸਫ ਜੀ ਸਾਹਿਬ, ਤੁਹਾਡੇ ਵਰਗੇ ਲੋਕ ਹੀ ਹੈ ਨੇ ਜਿਹੜਾ ਕਿ ਪਹਿਲਾ ਕਦਮ ਲੈਂਦੇ ਨੇ ਤੇ ਬਾਅਦ ਲੋਕ ਫਾਲੋ ਕਰਦੇ ਨੇ। ਔਰ ਇਸ ਵਾਸਤੇ ਅਸੀਂ ਕਿਹਾ ਉਹਨਾਂ ਨੂੰ ਕਿ ਇਹ ਸੀਡ ਦਾ ਪਲਾਂਟ ਹੋਣਾ ਚਾਹੀਦਾ ਹੈ ਐਜ਼ ਅ ਰੋਲ ਮਾਡਲ। ਇੱਥੇ ਗੱਲ ਕਰਾਂਗੇ, ਇੱਥੇ ਮਜ਼ੀਦ ਗੱਲ ਕਰਾਂਗੇ। ਇੱਥੇ ਲਾਂਗੇ ਛੋਟੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਤੇ ਇੱਕ ਸਾਹਿਬ ਬੜੇ ਖਾਮੋਸ਼ੀ ਨਾਲ ਬੈਠੇ ਨੇ ਲੇਕਿਨ ਉਹਨਾਂ ਦੀ ਖਿਦਮਾਤ ਜਿਹੜੀਆਂ ਹੈ ਨੇ ਸੀਡ ਸੈਕਟਰ ਵਾਸਤੇ, ਐਗਰੀਕਲਚਰ ਬਹੁਤ ਜ਼ਿਆਦਾ ਨੇ। ਡਾਕਟਰ ਸ਼ਫੀਕ ਤਾਵੀ ਸਾਹਿਬ, ਉਹਨਾਂ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਵੇਖ ਰਹੇ ਨੇ ਕਿ ਜ਼ਰਾਅਤ ਔਰ ਕਿਸਾਨ ਦਾ ਮੁਸਤਕਬਲ ਕੀ ਹੈ। ਛੋਟੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਾਪਸ ਜਨਾਬ, ਜੀ ਆਇਆਂ ਨੂੰ। ਅੱਛਾ ਡਾਕਟਰ ਸ਼ਫੀਕ ਤਾਫੀ ਸਾਹਿਬ, ਤੁਹਾਡਾ ਮਾਸ਼ਾਅੱਲਾ ਬੜਾ ਨਾਮ ਹੈ ਸੀਡ ਦੇ ਸੈਕਟਰ ਦੇ ਵਿੱਚ। ਬਾਕੀ ਚੀਜ਼ ਜਿਸ ਤਰ੍ਹਾਂ ਸਾਡੇ ਦੋਸਤ ਇੱਥੇ ਆ ਕੇ ਡੇਰੇ ਤੇ ਬੈਠੇ ਨੇ, ਜ਼ਰਾਅਤ ਦੀ ਗੱਲ ਹੋ ਰਹੀ, ਕਿਸਾਨ ਦੀ ਗੱਲ ਹੋ ਰਹੀ ਹੈ। ਰਾਓ ਸਾਹਿਬ ਨੇ ਦੱਸਿਆ ਕਿ ਅਥਾਰਟੀ ਬਣਨ ਦੇ ਨਾਲ ਕੀ ਫਾਇਦੇ ਹੋਏ ਨੇ। ਆਸਮ ਮਜੀਦ ਸਾਹਿਬ ਨੇ ਆਪਣਾ ਹਿੱਸਾ ਪਾਇਆ। ਤੁਸੀਂ ਬੜੀ ਗਹਿਰੀ ਨਿਗਾਹ ਰੱਖਦੇ ਹੋ ਜ਼ਰਾਅਤ ਨਾਲ ਵਬਸਤਾ ਚੀਜ਼ਾਂ ਨਾਲ। ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਅੱਜ ਦੇ ਦੌਰ 'ਚ ਜਾਂ ਪਿਛਲੇ ਚੰਦ ਸਾਲਾਂ ਦੇ ਕਿਸਾਨ ਨੂੰ ਕੀ ਮੁਸ਼ਕਲਾਂ ਸਨ ਸੀਡ ਦੇ ਹਵਾਲੇ ਦੇ ਨਾਲ, ਪੈਸਟੀਸਾਈਡ ਦੇ ਹਵਾਲੇ ਦੇ ਨਾਲ, ਤੇ ਹੁਣ ਕਿਸ ਤਰ੍ਹਾਂ ਪਾਕਿਸਤਾਨ ਜਿਹੜਾ ਹੈ, ਪਾਕਿਸਤਾਨ ਦਾ ਕਾਰੋਬਾਰੀ ਸ਼ੋਭਾ ਜਿਹੜਾ ਹੈ, ਤੁਹਾਡਾ ਸੈਕਟਰ ਹੈ, ਉਹ ਕਿਸ ਤਰ੍ਹਾਂ ਅੱਗੇ ਵਧ ਰਿਹਾ? ਸ਼ੁਕਰੀਆ ਜੀ ਰਿਜ਼ਵਾਨ ਸਾਹਿਬ। ਮੈਂ ਜ਼ਰਾਅਤ ਨਹੀਂ ਪੜ੍ਹਿਆ। ਅਗਰ ਮੈਂ ਕਹਾਂ ਕਿ ਮੈਂ ਜ਼ਰਾਅਤ ਸਿੱਖੀ ਜਿਹੜੀ ਹੈ ਨਾ ਇੱਥੇ ਆ ਕੇ ਹੈ। ਮਾਸ਼ਾਅੱਲਾ ਇੱਥੇ ਸਾਰੇ ਜਾਂ ਫਾਰਮਰ ਬੈਠੇ ਨੇ, ਐਕੈਡਮੀਆ ਬੈਠੀ ਹੈ ਜਾਂ MSc ਐਗਰੀਕਲਚਰ ਮੈਂਬਰ ਨੇ, ਇਸ ਤੋਂ ਥੱਲੇ ਕੋਈ ਨਹੀਂ। ਇੱਥੇ ਆ ਕੇ ਡਿਸਕਸ਼ਨ ਜਿਹੜੀ ਹੁੰਦੀ ਹੈ ਉਹ ਸ਼ੁਰੂ ਹੀ ਜ਼ਰਾਅਤ ਤੋਂ ਹੁੰਦੀ ਹੈ ਕਿ ਪੇਸ਼ੀਨ ਗੋਈ, ਮੌਸਮ ਕੈਸਾ ਹੋਏਗਾ, ਕ੍ਰਾਪ ਕੈਸੀ ਲੱਗੇਗੀ, ਕਿਹੜੀ ਚੀਜ਼ ਵੱਧ ਰਹੀ ਹੈ। ਮਤਲਬ ਮੈਂ ਹੁਣ ਪਰਸੋਂ ਦੀ ਗੱਲ ਦੱਸਾਂ, ਬਲਕਿ ਕੱਲ੍ਹ ਸ਼ਾਇਦ ਹੋਈ ਹੈ, ਤੇ ਖਾਲਿਦ ਖੋਖਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕੋਈ 30% ਸ਼ੂਗਰ ਕੇਨ ਵੱਧ ਗਿਆ। ਤੇ ਐਸੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਉਹ ਇਸ ਡੇਰੇ ਤੋਂ ਆ ਕੇ ਅਸੀਂ ਸਿੱਖਦੇ ਹਾਂ। ਮੈਂ ਤਾਂ ਜ਼ਰਾਅਤ, ਅਗਰ ਮੈਂ ਕੁਝ ਜ਼ਰਾਅਤ ਦੇ ਬਾਰੇ ਜਾਣਦਾ ਤਾਂ ਮੈਂ ਡੇਰੇ ਤੋਂ ਹੀ ਸਿੱਖਿਆ। ਸਹੀ ਹੈ। ਸੀਡ ਦੇ ਉੱਤੇ ਬੜੀ ਗੱਲ ਹੋ ਗਈ। ਡਾਕਟਰ ਸਾਹਿਬ ਨੇ ਜਾ ਕੇ ਜਿਹੜਾ ਟਾਈਮ ਲਾਇਆ ਸੀਡ ਅਥਾਰਟੀ ਦੇ ਵਿੱਚ, ਜਿਹੜੇ ਪੈਂਡਿੰਗ ਮਾਮਲਾਤ ਸਨ, ਐਕਟ ਨਹੀਂ ਸੀ ਪਾਸ ਹੋ ਰਿਹਾ, ਬਰੀਡਿੰਗ ਐਕਟ ਸੀ, ਉਹ ਸਾਰੇ ਪੈਂਡਿੰਗ ਮੈਟਰਸ ਇਹਨਾਂ ਨੇ ਜਾ ਕੇ ਨਿਬੇੜੇ ਨੇ। ਪਰ ਮੈਂ ਅਗਰ ਕਹਾਂ ਕਿ ਅੱਜ ਇਹਨਾਂ ਨੇ ਸੀਡ ਨੂੰ ਇੱਕ 1 ਵਿੰਡੋ ਜਿਹੜਾ ਇਦਾਰਾ ਬਣਾਇਆ ਉਹ ਸੀਡ ਅਥਾਰਟੀ ਹੈ। ਔਰ ਜਿਸ ਤਰ੍ਹਾਂ ਤੁਸੀਂ ਹੁਣ ਮਿਸਾਲ ਦਿੱਤੀ ਕਿ ਕੈਨਜ਼ੋ ਨੇ ਇੱਕ ਬੜਾ ਪਲਾਂਟ ਲਾਇਆ, ਮੇਰੇ ਖਿਆਲ ਤੁਸੀਂ ਵਿਜ਼ਿਟ ਵੀ ਕੀਤਾ ਹੈ। ਇਹ ਹੁੰਦਾ ਤਾਂ ਇਹ ਹੈ ਕਿ ਇੱਕ ਬੰਦਾ ਇਨੀਸ਼ੀਏਟਿਵ ਲੈਂਦਾ ਹੈ। ਹੁਣ ਉਹਦੇ ਦੇਖੀ ਕਈ ਪਲਾਂਟ ਆਉਣਗੇ। ਇਨੀਸ਼ੀਏਟਿਵ ਲਿਆ ਗਿਆ। ਉਹਨਾਂ ਨੇ ਇਨੀਸ਼ੀਏਟਿਵ ਕਿਉਂ ਲਿਆ? ਇਹਨਾਂ ਨੂੰ ਭਰੋਸਾ ਸੀ ਕਿ ਯਾਰ ਇੱਕ ਸਿਸਟਮ ਬਣ ਗਿਆ। ਹੁਣ ਇਸ ਸਿਸਟਮ 'ਤੇ ਭਰੋਸਾ ਕਰਦੇ ਇਹਨਾਂ ਨੇ ਇਨਵੈਸਟਮੈਂਟ ਕੀਤੀ। ਸਹੀ। ਤੇ ਇਨਸ਼ਾਅੱਲਾ ਹੁੰਦਾ ਤੇ ਸਿਸਟਮ ਬਣਨ 'ਤੇ ਇੱਕ ਬੁਨਿਆਦ ਡਾਕਟਰ ਸਾਹਿਬ ਨੇ ਰੱਖਤੀ। ਔਰ ਡਾਕਟਰ ਸਾਹਿਬ ਨੇ ਨਾ ਸਿਰਫ ਉੱਥੇ ਬਲਕਿ ਜਿਵੇਂ ਆਪਣਾ ਖਾਲਿਦ ਖੋਖਰ ਸਾਹਿਬ ਨੇ ਵੀ ਕਿਹਾ ਕਿ ਇੱਥੇ ਜਿਸ ਵੇਲੇ ਯੂਨੀਵਰਸਿਟੀ ਵਿੱਚ ਵੀ ਜਾਂਦੇ ਆ, ਇੱਕ ਟਾਈਮ ਹੁੰਦਾ ਸੀ ਕਿ CCRI ਕੋਲੋਂ ਇੱਥੇ ਰੋਲ ਸੀ ਕਾਟਨ ਦੇ ਉੱਤੇ ਖਾਸ ਤੌਰ 'ਤੇ। ਹੁਣ ਕਾਟਨ ਨਹੀਂ, ਮੈਂ ਕਹਿੰਦਾ ਪੂਰੀ ਜ਼ਰਾਅਤ ਦਾ ਜਿਹੜਾ ਰੋਲ ਹੈ ਉਹ ਮੀਆਂ ਨਵਾਜ਼ ਸ਼ਰੀਫ ਯੂਨੀਵਰਸਿਟੀ ਨੂੰ ਜਾਂਦਾ ਹੈ। ਇਹਨਾਂ ਨੇ ਕਾਟਨ ਆਪਣਾ ਐਗਰੀਕਲਚਰ ਦਾ ਹੱਬ ਬਣਾ ਦਿੱਤਾ। ਸਹੀ। ਕੋਈ ਵੀ ਮਸਲਾ ਹੋਵੇ, ਉਹ ਫਾਰਮਰ ਨੂੰ ਹੋਵੇ, ਉਹ ਇੰਡਸਟਰੀ ਨੂੰ ਹੋਵੇ, ਮੈਂ ਤਾਂ ਕਹਿੰਦਾ ਈਵਨ ਗੌਰਮੈਂਟ ਨੂੰ ਹੋਵੇ, ਸਹੀ, ਉਹ ਵੀ ਉੱਥੇ ਆ ਕੇ ਮੀਟਿੰਗ ਕਰ ਦਿੰਦੇ ਜਾਂ ਇਹਦਾ ਕੀ ਸੋਲੂਸ਼ਨ ਹੈ। ਤੇ ਇਨਸ਼ਾਅੱਲਾ ਸੀਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕੰਪਨੀਜ਼ ਵੀ ਅੱਗੇ ਆ ਰਹੀਆਂ ਨੇ, ਪਬਲਿਕ ਸੈਕਟਰ ਵੀ ਕੋਸ਼ਿਸ਼ ਕਰ ਰਿਹਾ ਹੈ। ਤੇ ਇਨਸ਼ਾਅੱਲਾ ਸੀਡ ਤੇ ਮੈਂ ਸਮਝਦਾ ਕਿ ਇਨਸ਼ਾਅੱਲਾ ਕੁਝ ਜਿਹੜੇ ਮੌਸਮੀ ਹਾਲਾਤ ਨੇ ਉਹ ਤਾਂ ਇੱਕ ਚੈਲੰਜ ਹੈ ਸਾਡੇ ਵਾਸਤੇ। ਉਹ ਤਾਂ ਅੱਲਾ ਦੇ ਵਾਸਤੇ ਨਾ ਜੋ ਵੀ ਹਾਲਾਤ ਨੇ।
ਤੇ ਬਾਕੀ ਜਿਹੜਾ ਪੈਸਟਸਾਈਡ ਜਿਸ ਤਰ੍ਹਾਂ ਆਪਣਾ ਆਜ ਸਾਹਿਬ ਨੇ ਵੀ ਕਿਹਾ ਪੈਸਟਸਾਈਡ ਸੈਕਟਰ ਤਾਂ ਬਹੁਤ ਛੋਟਾ ਰਹਿ ਗਿਆ ਹੁਣ ਉਹ ਡਿਸਕਸ਼ਨ ਹੀ ਨਹੀਂ ਹੈ ਕਿ ਪੈਸਟਸਾਈਡ ਸੈਕਟਰ ਕੀ ਕਰ ਰਿਹਾ ਔਰ ਮੈਂ ਸਮਝਦਾ ਕਿ ਪੈਸਟਸਾਈਡ ਦੇ ਵਿੱਚ ਜਿਸ ਤਰ੍ਹਾਂ ਨਵੇਂ ਸੋਲੂਸ਼ਨਸ ਨਵੀਂ ਕੈਮਿਸਟਰੀ ਲੈ ਕੇ ਆ ਰਹੇ ਹਾਂ ਹੁਣ ਉਹ ਵੀ ਪ੍ਰੋਬਲਮ ਨਹੀਂ ਰਿਹਾ ਅਲਹਮਦੁਲਿਲਾ ਸਹੀ। ਤੇ ਫਾਰਮਰ ਇਸ ਵੇਲੇ ਅਗਰ ਫਾਰਮਰ ਨੂੰ ਕੋਈ ਚੈਲੰਜ ਹੈ ਉਹ ਇਹ ਹੈ ਕਿ ਉਹਨੂੰ ਕ੍ਰਾਪ ਦੀ ਜਿਹੜੀ ਪ੍ਰਾਈਸ ਹੈ ਨਾ ਅਸਲ ਕੀਮਤ ਜਿਹੜੀ ਉਹਦੀ ਹਾਂ ਉਹ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਿਕ ਨਹੀਂ ਮਿਲ ਪਾ ਰਹੀ ਅਗਰ ਉਹਦਾ ਪ੍ਰਾਈਸ ਦਾ ਇਹ ਮਸਲਾ ਹੱਲ ਹੋ ਜਾਵੇ ਕਿ ਪ੍ਰਾਈਸ ਉਹਨੂੰ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਿਕ ਮਿਲੇ ਤੇ ਮੇਰਾ ਖਿਆਲ ਹੈ ਕਿ ਫਾਰਮਰ ਬਲਕਿ ਤੁਸੀਂ ਪਿਛਲੀ ਇੱਕ ਮੀਟਿੰਗ ਵਿੱਚ ਬੈਠੇ ਸੀ ਫਾਰਮਰ ਕਹਿੰਦਾ ਸੀ ਸਾਡੇ ਕੋਲ ਪੈਸੇ ਆ ਜਾਣ ਬਾਕੀ ਅਸੀਂ ਆਪ ਕਰ ਲਾਂਗੇ ਸਾਨੂੰ ਉਹ ਤਾਂ ਇਵਨ ਕਹਿੰਦਾ ਸੀ ਸਾਨੂੰ ਰਿਸਰਚ ਦੀ ਜ਼ਰੂਰਤ ਨਹੀਂ ਸੀ ਆਪ ਕਰ ਲਾਂਗੇ ਤੇ ਫਾਰਮਰ ਨੂੰ ਇਸ ਵੇਲੇ ਜਿਸ ਚੀਜ਼ ਦੀ ਕਮੀ ਹੈ ਮੇਰਾ ਖਿਆਲ ਹੈ ਕਿ ਉਹਨੂੰ ਪਿਛਲੀ 2-3 ਕ੍ਰਾਪਸ ਦੀ ਅਨਫੋਰਚੂਨੇਟਲੀ ਜਾਂ ਪੈਦਾਵਾਰ ਨਹੀਂ ਆ ਰਹੀ ਜਾਂ ਉਹਨੂੰ ਪ੍ਰਾਈਸ ਪ੍ਰੋਪਰ ਨਹੀਂ ਮਿਲ ਰਹੀ। ਅੱਛਾ ਡਾਕਟਰ ਸਾਹਿਬ ਤੁਹਾਡੇ ਨਾਲ ਸਲੀਮ ਨਾਸਰ ਸਾਹਿਬ ਬੈਠੇ ਹੋਏ ਨੇ ਔਰ ਅਸੀਂ ਤੇ ਇਹਨਾਂ ਨੂੰ ਅਕਸਰ ਬੜਾ ਅੱਛੀ ਆਵਾਜ਼ ਗੁੰਗੁਣਾਉਂਦੇ ਸੁਣਿਆ ਲੇਕਿਨ ਇਹਨਾਂ ਦਾ ਵੀ ਜ਼ਰਾਅਤ ਨਾਲ ਤਲਕ ਹੈ ਤੇ ਸਲੀਮ ਸਾਹਿਬ ਤੁਸੀਂ ਦੱਸੋ ਇੱਕ ਸ਼ਾਰਟ ਕਮੈਂਟਸ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਦੋਸਤ ਮੌਜੂਦ ਨੇ ਸੈਂਟਰ ਸਾਹਿਬ ਰਾਣਾ ਮਹਿਮੂਦ ਸਾਹਿਬ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਗੱਪਸ਼ਪ ਲਾਵਾਂਗੇ ਤੁਸੀਂ ਕੀ ਵੇਖ ਰਹੇ ਹੋ ਕਿ ਇਸ ਟਾਈਮ ਕਿਸਾਨ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਪ੍ਰਾਈਸ ਹੈ ਉਹ ਰਾ ਮਟੀਰੀਅਲ ਹੈ ਜਾਂ ਉਹ ਹੁਕੂਮਤ ਦੀ ਗਲਤ ਪਾਲਿਸੀਆਂ ਨੇ ਸੋਰਸ ਆਫ ਇਨਫੋਰਮੇਸ਼ਨ ਮੈਂ ਸਮਝਣਾ ਕਿ ਇੱਥੇ ਆ ਕੇ ਬੰਦਿਆਂ ਦੇ ਜਿਹੜੇ ਜ਼ਹਿਨੀ ਜਿਹੜੇ ਮਤਲਬ ਹੈ ਕਿ ਜਿਹੜੀਆਂ ਗਿਰਾਂ ਨੇ ਨਾ ਉਹ ਬੰਦੇ ਦੀਆਂ ਖੁੱਲ੍ਹਦੀਆਂ ਨੇ ਆ ਕੇ ਡਿਸਕਸ਼ਨ ਹੁੰਦੀ ਆਦਮੀ ਸਿੱਖਦਾ ਤੇ ਇਸ ਤਰ੍ਹਾਂ ਹੀ ਹੈ ਨਾ ਮਾਦਾ ਪ੍ਰਸਤੀ ਦਾ ਦੌਰ ਹੈ ਕਿਸੇ ਕੋਲ ਟਾਈਮ ਨਹੀਂ ਹੈਗਾ ਇਹ ਮੈਂ ਸਮਝਣਾ ਕਿ ਜਿਹੜਾ ਡੇਰਾ ਨਾ ਜੀ ਜਿਹੜਾ ਇਹ ਅਗਰ ਜਿਸ ਤਰ੍ਹਾਂ ਅੱਜ ਜਨਾਬ ਇੱਥੇ ਤਸ਼ਰੀਫ ਲੈ ਕੇ ਆਏ ਨੇ ਅਗਰ ਕੱਲ ਕਦੀ ਇਨਸ਼ਾਅੱਲਾ ਉਹ ਵੀ ਵਕਤ ਆਏਗਾ ਕਿ ਇੱਥੇ BBC ਜਾਂ CNN ਦੇ ਲੋਕ ਆਣ ਉਹ ਕਹਿਣਗੇ ਯਾਰ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਨੇ ਹਾਲੇ ਤੱਕ ਜਿਹੜੇ ਇੱਕ ਦੂਸਰੇ ਨੂੰ ਟਾਈਮ ਦਿੰਦੇ ਨੇ ਔਰ ਇੱਕ ਦੂਸਰੇ ਦੀਆਂ ਗੱਲਾਂ ਸੁਣਦੇ ਨੇ ਮਤਲਬ ਬੜਾ ਜ਼ਬਰਦਸਤ ਕਿਸਮ ਦਾ ਜਿਹੜਾ ਨਾ ਜੀ ਸੋਰਸ ਆਫ ਇਨਫੋਰਮੇਸ਼ਨ ਹੈ ਜਿਹੜਾ ਸਲੀਮ ਸਾਹਿਬ ਅੱਲਾਹ ਤਾਲਾ ਤੁਹਾਡੀ ਜ਼ੁਬਾਨ ਮੁਬਾਰਕ ਕਰੇ ਔਰ ਤੁਹਾਡੇ ਵਰਗੇ ਖੂਬਸੂਰਤ ਆਦਮੀ ਕੋਲ ਇਸ ਤਰ੍ਹਾਂ ਦੀ ਖੂਬਸੂਰਤ ਗੁਫ਼ਤਗੂ ਹੁੰਦੀ ਹੈ ਇੱਥੇ ਸਾਡਾ ਮੌਜੂਦ ਨੇ ਸੈਂਟਰ ਜਨਾਬ ਰਾਣਾ ਮਹਿਮੂਦ ਸਾਹਿਬ ਜਿਹਨਾਂ ਤਲਬ ਪੀਪਲਸ ਪਾਰਟੀ ਤੋਂ ਹੈ ਤੇ ਇੱਕ ਸਵਾਲ ਜਿਹੜਾ ਹੈ ਉਹ ਕਿਸਾਨਾਂ ਦੇ ਵੀ ਜ਼ਿਹਨ 'ਚ ਆਉਂਦਾ ਹੈ ਸਾਡੇ ਮੀਡੀਆ ਵਾਲੇ ਜ਼ਿਹਨ 'ਚ ਆਉਂਦਾ ਹੈ ਕਈ ਵਜ੍ਹਾ ਤੋਂ ਆਉਂਦਾ ਹੈ ਕਿ ਕੀ ਵਜ੍ਹਾ ਹੈ ਕਿ ਸੂਬਾਈ ਅਸੈਂਬਲੀਆਂ ਕੌਮੀ ਅਸੈਂਬਲੀਆਂ ਸੈਨੇਟ ਦੇ ਵਿੱਚ ਅਕਸਰੀਅਤ ਉਹਨਾਂ ਲੋਕਾਂ ਦੀ ਹੈ ਜਿਹੜੇ ਕਿ ਜ਼ਰਾਅਤ ਨਾਲ ਵਾਬਸਤਾ ਨੇ ਠੀਕ ਹੈ ਲੇਕਿਨ ਫਿਰ ਵੀ ਪਿਛਲੇ 10-15 ਸਾਲ ਦੀ ਗੱਲ ਕਰ ਲਈਏ ਤੇ ਮਰਦਾ ਆਖਰ ਕਿਸਾਨ ਹੀ ਹੈ ਤੇ ਰਾਣਾ ਸਾਹਿਬ ਕੌਣ ਜ਼ਿੰਮੇਦਾਰ ਹੈ ਬਿਸਮਿल्लाहिर्रहमानिर्रहीम ਸਭ ਤੋਂ ਪਹਿਲੇ ਤੇ ਮੈਂ ਆਪਣੇ ਵੱਡੇ ਭਾਈ ਰਾਣਾ ਖਲੀਲ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਤੇ ਬਾਕੀ ਸਾਰੇ ਦੋਸਤ ਅਹਿਬਾਬ ਮੌਜੂਦ ਨੇ ਸਾਰਿਆਂ ਨੂੰ अस्सलाम अलैकुम ਤੇ ਇਹਦੀ ਦੇਖੋ ਜੀ ਮੈਂ ਛੋਟਾ ਮੋਟਾ ਕਾਸ਼ਤਕਾਰ ਤੇ ਮੈਂ ਵੀ ਹਾਂ ਲੇਕਿਨ ਜਿਹੜੀ ਟੈਕਨੀਕਲ ਗੱਲਾਂ ਨੇ ਉਹ ਤੁਸੀਂ ਇਹ ਸਾਰੇ ਇਹਨਾਂ ਨੂੰ ਪੁੱਛ ਲਈਆਂ ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਸਿਆਸੀ ਗੱਲ ਦੱਸੋ ਇਹ ਮਾਹਿਰੀਨ ਜ਼ਰਾਅਤ ਬੈਠੇ ਨੇ ਖਾਲਿਦ ਮਹਿਮੂਦ ਸਾਹਿਬ ਮਾਸ਼ਾਅੱਲਾ ਇਸ ਪੂਰੇ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਮੋਤਬਰ ਨਾਂ ਹੈ ਤੇ ਡਾਕਟਰ ਆਸਿਫ ਸਾਹਿਬ ਮੌਜੂਦ ਨੇ ਸਾਡਾ ਮਾਸ਼ਾਅੱਲਾ ਸੀਡ ਰੈਗੂਲੇਟਰੀ ਅਥਾਰਟੀ ਨੂੰ ਵੀ ਇਹਨਾਂ ਨੇ ਹੈੱਡ ਕੀਤਾ ਹੈ ਮੁਹੰਮਦ ਨਵਾਜ਼ ਸ਼ਰੀਫ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਇਹਨਾਂ ਨੇ ਪਹਿਲੇ ਵੀ ਹੈੱਡ ਕੀਤਾ ਹੈ ਹੁਣ ਵੀ ਆ ਕੇ ਉਹਨੂੰ ਹੈੱਡ ਕਰ ਰਹੇ ਨੇ ਤੇ ਤੁਸੀਂ ਪਤਾ ਨਹੀਂ ਤੁਹਾਡਾ ਮੌਕਾ ਮਿਲਿਆ ਤੁਸੀਂ ਯੂਨੀਵਰਸਿਟੀ ਗਏ ਹੋ ਜਾਂ ਨਹੀਂ ਤੁਹਾਨੂੰ ਜਾਣ ਦਾ ਇਤਫਾਕ ਹੋਇਆ ਤੇ ਤੁਸੀਂ ਅਗਰ ਜਾਓ ਤੇ ਤੁਸੀਂ ਵੇਖੋਗੇ ਕਿ ਉਹ ਪਾਕਿਸਤਾਨ ਦੀ ਵਨ ਆਫ ਦੀ ਬੈਸਟ ਯੂਨੀਵਰਸਿਟੀ ਜਿਹੜੇ ਨਾ ਉਹ ਜਾ ਕੇ ਤੁਹਾਨੂੰ ਖੁਦ ਅੰਦਾਜ਼ਾ ਹੋਏਗਾ ਕਿ ਮੈਂ ਕਿਸ ਜਗ੍ਹਾ ਮਾਸ਼ਾਅੱਲਾ ਆ ਗਿਆ ਹੈ ਕਿਸ ਮੁਲਤਾਨ ਜੇ ਇਲਾਕੇ ਦੇ ਅੰਦਰ ਇਸ ਤਰ੍ਹਾਂ ਦੀ ਯੂਨੀਵਰਸਿਟੀ ਔਰ ਇਸ ਤਰ੍ਹਾਂ ਦਾ ਕੰਮ ਜੋ ਹੋ ਰਿਹਾ ਉਹ ਇਹਨਾਂ ਦੀ ਸਰਪ੍ਰਸਤੀ ਵਿੱਚ ਹੋ ਰਿਹਾ ਤੇ ਉਹਦੇ 'ਚ ਨਾ ਅਸੀਂ ਇਜਤਮਾਈ ਤੌਰ ਤੇ ਸਾਰੇ ਜ਼ਿੰਮੇਦਾਰ ਹਾਂ ਉਹਦੇ 'ਚ ਸਹੀ ਉਹਦੇ 'ਚ ਔਰ ਸਭ ਤੋਂ ਜ਼ਿਆਦਾ ਵੱਡੀ ਜ਼ਿੰਮੇਦਾਰੀ ਹੈ ਉਹ ਹਕੂਮਤ ਦੀ ਹੈ ਹਕੂਮਤ ਵਕਤ ਦੀ ਹੁੰਦੀ ਹੈ ਔਰ ਉਹਦੇ ਜੋ ਵੀ ਹਕੂਮਤ ਰਹੀ ਹੈ ਜਾਂ ਮੌਜੂਦਾ ਹਕੂਮਤ ਹੈ ਮੈਂ ਸਮਝਦਾ ਕਿ ਉਹ ਉਹਨਾਂ ਨੂੰ ਬਹੁਤ ਫਰੀਕੁਐਂਟ ਜਿਹੜਾ ਨਾ ਅਸੀਂ ਜੋ ਕਹਿੰਦੇ ਹਾਂ ਵੀ ਜ਼ਰਈ ਮੁਲਕ ਹੈ ਤੇ ਜ਼ਰਾਅਤ ਵਾਸਤੇ ਇੰਨੀ ਨਾਬਗਾ ਰੋਜ਼ਗਾਰ ਹਸਤੀਆਂ ਇੱਥੇ ਮੌਜੂਦ ਨੇ ਤੇ ਸੀਡ ਵਾਸਤੇ ਜਦੋਂ ਪੂਰੇ ਪਾਕਿਸਤਾਨ ਵਿੱਚ ਉਹ ਤਲਾਸ਼ ਕਰਨਾ ਸ਼ੁਰੂ ਕੀਤਾ ਤੇ ਕੁਰਾ ਫਾਲ ਜਿਹੜਾ ਹੈ ਡਾਕਟਰ ਆਸਿਫ ਸਾਹਿਬ ਦੇ ਨਾਂ ਨਿਕਲਿਆ ਤੇ ਇਸੇ ਤਰ੍ਹਾਂ ਖਾਲਿਦ ਮਹਿਮੂਦ ਸਾਹਿਬ ਨੇ ਸ਼ਫੀਕ ਪਤਾਫੀ ਸਾਹਿਬ ਨੇ ਆਸਿਫ ਮਜੀਦ ਸਾਹਿਬ ਨੇ ਤੇ ਸਾਡੇ ਵੱਡੇ ਭਾਈ ਰਾਣਾ ਖਲੀਲ ਸਾਹਿਬ ਬੈਠੇ ਨੇ ਮਾਸ਼ਾਅੱਲਾ ਸਾਰੀ ਇੱਕ ਪੂਰੀ ਇੱਥੇ
ਇੱਥੋਂ ਦੀ ਜਿਹੜੀ ਅਸੈਂਬਲੀ ਇਹ ਬੈਠੀ ਹੈ ਨਾ ਜੀ, ਇਹ ਅਸੈਂਬਲੀ ਅਗਰ ਇਹਨਾਂ ਨੂੰ ਇਖਤਿਆਰ ਦਿੱਤਾ ਜਾਵੇ ਨਾ, ਇਹ ਤਜਾਵੀਜ਼ ਮੁਰਤਬ ਕਰਕੇ ਭੇਜੇ ਤੇ ਬਹੁਤ ਸਾਰੇ ਮਸਾਇਲ ਜਿਹੜੇ ਨੇ ਨਾ 90% ਇੱਥੇ ਹੀ ਹੱਲ ਹੋ ਸਕਦੇ ਨੇ ਬਹਿ ਕੇ ਜਨਾਬ, ਅਗਰ ਉਹਨਾਂ ਦੀ ਤਜਾਵੀਜ਼ ਦੇ ਉੱਤੇ ਅਮਲ ਕਰ ਲਿਆ ਜਾਵੇ ਤੇ ਬਾਕੀ ਇਹ ਹੈ ਕਿ ਅਸੀਂ ਇਹਨਾਂ ਦੇ ਮੁਆਵਿਨ ਹੈ, ਅਸੀਂ ਇਹਨਾਂ ਵਾਸਤੇ ਅਸੀਂ ਇਹ ਸਾਨੂੰ ਮੌਕਾ ਮਿਲਿਆ, ਅਸੀਂ ਸਿਆਸੀ ਬੰਦੇ ਹਾਂ ਅਸੀਂ ਤੇ ਉਸ ਤਰੀਕੇ ਨਾਲ ਟੈਕਨੀਕਲ ਬੰਦੇ ਨਹੀਂ ਹੈ, ਲੇਕਿਨ ਬਹਰਹਾਲ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਾਡੀ ਕਾਟਨ ਜਿਹੜੀ ਹੈ ਉਹ ਥੱਲੇ ਗਈ ਹੈ ਬਿਲਕੁਲ, ਕਿਸਾਨ ਨੂੰ ਜ਼ਿਮੀਂਦਾਰ ਨੂੰ ਉਹਦਾ ਉਜਰਤ ਨਹੀਂ ਲੱਭੀ ਉਹਨੂੰ ਜਨਾਬ, ਉਹ ਗੰਦਮ ਹੋਵੇ, ਉਹ ਮਕਈ ਹੋਵੇ, ਉਹ ਪਹਿਲੇ ਇਸ ਮੁਲਕ 'ਚ ਸ਼ਾਇਦ ਜਦੋਂ ਕਿਆਮੇ ਪਾਕਿਸਤਾਨ ਸੀ 1-2 ਲੱਖ ਏਕੜ ਜ਼ਮੀਨ ਕਾਸ਼ਤ ਹੁੰਦੀ ਸੀ ਮਕਈ ਵਾਸਤੇ, ਹੁਣ 60 ਲੱਖ ਏਕੜ ਦੇ ਕਰੀਬ ਸ਼ਾਇਦ ਚਲੀ ਗਈ ਹੈ ਮੇਰੇ ਖਿਆਲ ਹੈ, ਅਗਰ ਮੈਂ ਗਲਤ ਨਹੀਂ ਕਹਿ ਰਿਹਾ ਖਾਲਿਦ ਮਹਿਮੂਦ ਸਾਹਿਬ, 20 ਲੱਖ ਏਕੜ 2 ਫਸਲਾਂ ਆ ਰਹੀਆਂ ਨੇ ਸਹੀ, ਤੇ ਆਪਣਾ ਉਹਦੇ ਵੀ ਕੋਈ 32 ਬਾਏ ਪ੍ਰੋਡਕਟ ਨੇ ਹੁੰਦੇ ਨਾ, ਵੈਲਿਊ ਐਡਿਡ ਹੁੰਦੇ ਨਾ, ਤੇ ਉਹ ਉਹਦਾ ਸਿਰਫ ਇੱਕ ਹੀ ਕਾਰਖਾਨਾ ਹੈ ਰਫਾਨ ਦਾ ਪੂਰੇ ਪਾਕਿਸਤਾਨ ਵਿੱਚ ਨਾ, ਤੇ ਇਹਦੇ 'ਚ ਬਹੁਤ ਜ਼ਿਆਦਾ ਇਹਦੇ 'ਚ ਕੰਮ ਹੋ ਸਕਦਾ ਹੈ, ਹੋਣਾ ਚਾਹੀਦਾ ਹੈ, ਤੇ ਇਸੇ ਵਾਸਤੇ ਮੈਂ ਸਾਡੇ ਸੈਨੇਟ 'ਚ ਨਾ ਇੱਕ ਫਰੈਂਡਸ਼ਿਪ ਗਰੁੱਪ ਬਣਦਾ, ਉਹਦੇ ਵਾਸਤੇ ਮੈਂ ਅਡਾਪਟ ਕੀਤਾ ਹੈ ਬ੍ਰਾਜ਼ੀਲ ਨੂੰ, ਸਹੀ, ਤੇ ਬ੍ਰਾਜ਼ੀਲ 10 ਗੁਣਾ ਵੱਡਾ ਮੁਲਕ ਹੈ, ਤੇ ਉਹ ਉਹਨਾਂ ਦੇ ਐਂਬੈਸਡਰ ਨਾਲ ਜਦੋਂ ਵੀ ਮੇਰੀ ਮੁਲਾਕਾਤ ਹੁੰਦੀ ਹੈ ਨਾ ਜੀ, ਉਹ ਇੱਕ ਹੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਟੈਕਨੋਲੋਜੀ ਆਪਣੀ ਜਗ੍ਹਾ 'ਤੇ ਹੈ, AI ਵੀ ਆਪਣੀ ਜਗ੍ਹਾ 'ਤੇ ਹੈ, ਤੇ ਕੰਪਿਊਟਰਾਈਜ਼ਡ ਮੈਕੈਨਿਜ਼ਮ ਵੀ ਸਾਰੀ ਜਗ੍ਹਾ ਆਪਣੀ ਜਗ੍ਹਾ 'ਤੇ ਹੈ, ਲੇਕਿਨ ਸਭ ਤੋਂ ਪਹਿਲੇ ਰੋਟੀ ਹੈ, ਸਹੀ ਗੱਲ ਹੈ, ਸਭ ਤੋਂ ਪਹਿਲੇ ਜਿਹੜਾ ਨਾ ਦਾਣੇ ਨੇ ਵੀ ਤੁਹਾਡੇ ਕੋਲ ਹਨ ਕਿ ਨਹੀਂ, ਤੇ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਬੈਠੋ, ਆ ਕੇ ਇੱਕ ਦੂਜੇ ਨਾਲ ਅਸੀਂ ਸ਼ੇਅਰ ਕਰੀਏ, ਜਿਸ ਤਰ੍ਹਾਂ ਇਸ ਕਚਹਿਰੀ 'ਚ ਬਹਿ ਕੇ ਸ਼ੇਅਰ ਹੁੰਦਾ, ਤੇ ਜਦੋਂ ਅਸੀਂ ਚਾਈਨਾ ਦੇ ਨਾਲ, ਅਮਰੀਕਾ ਦੇ ਨਾਲ, ਬ੍ਰਾਜ਼ੀਲ ਦੇ ਨਾਲ, ਹੋਰ ਦੁਨੀਆ ਦੇ ਨਾਲ ਬਹਿ ਕੇ ਅਸੀਂ ਗੱਲਾਂ ਕਰਾਂਗੇ, ਸਾਡੇ ਕੋਲ ਇਸ ਤਰ੍ਹਾਂ ਦੇ ਲੋਕ ਮੌਜੂਦ ਨੇ ਜਿਹੜੇ ਇਸ ਕੰਮ ਨੂੰ ਸਮਝਦੇ ਨੇ। ਰਾਣਾ ਸਾਹਿਬ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਇਹ ਛੋਟੀ ਅਸੈਂਬਲੀ ਬੈਠੀ ਹੈ ਜਿਹੜੀ ਕਿ ਹਕੀਕੀ ਕਿਸਾਨਾਂ ਦੀ ਅਸੈਂਬਲੀ ਹੈ, ਅਗਰ ਇਸ ਤਰ੍ਹਾਂ ਦੀ ਅਸੈਂਬਲੀਆਂ ਦੀ ਤਜਾਵੀਜ਼ ਜਿਹੜੀਆਂ ਹਨ ਇਕਤਦਾਰ ਦੇ ਹਵਾਨਾ ਸੁਣੀਆਂ ਜਾਣ ਤੇ ਕਿਸਾਨ ਤੇ ਜ਼ਰਾਅਤ ਦਾ ਮਸਲਾ ਜਿਹੜਾ ਹੈ ਹੱਲ ਹੋ ਸਕਦਾ ਹੈ। ਜਨਾਬ ਅਸੀਂ ਆਪਣੇ ਮੇਜ਼ਬਾਨ राना खलील साहब दी मशहूर हाँ, तमाम दोस्त अहबाब जो मौजूद हैं मशहूर हाँ कि बड़ी अच्छी गुफ्तगू हुई है और बहुत अच्छा लगे आके डेरे ते आके कि वाकई ज़राअत और किसान तो मुतलका इस किस्म की इतनी आला सोच की बैठकें मौजूद होंदियां ने। ते नाज़रीन जिस तरह के इत्थे तमाम लोगों ने गल की है कि किसान दे मसाइल जिहड़े हैं ने उहदे वास्ते हल करने वास्ते कई तरह दियां तरीके ने। राव साहब ने दस्सिया है किस तरह वो सीड सैक्टर नूं जिहड़ा है इनकलाब लैके आ रहे हैं। आसम मजीद डॉक्टर शिव ताक साहब ने दस्सिया है कि किस तरह वो नई टैक्नोलॉजी लैके आ रहे हैं। राणा महमूद साहब ने दस्सिया है कि उन्होंने स्पैशल जिहड़ा है सैनेट दे विच ब्राज़ील दा जिहड़ा मुल्क है चुनिया ताकि उत्थे समझ सकन कि किस तरह उत्थे ज़राअत हुंदी किस तरह नहीं हुंदी। असल चीज़ है कि हुकूमत वक्त कोई भी होए, पीपल्स पार्टी होवे, मुस्लिम नून होवे, तहरीक इंसाफ होवे, ABC कोई भी होवे, जब तक वो किसान दे मसाइल नूं दिलों नहीं सोचेगी नहीं देखेगी तब तक ना किसान खड़ा हो सकता है ना पंजाब की ज़राअत खड़ी हो सकती है। और अगर ज़राअत ना खड़ी हुई तो फिर पाकिस्तान की मीशत भी खड़ी नहीं हो सकती। ये इजाज़त दो, अल्लाह हाफ़िज़।